ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਕਹਿੰਦਾ ਹਾਂ, ਸਵਾਗਤ ਕਰਦਾ ਹਾਂ। ਪਾਣੀ, ਪੰਜ ਪਾਣੀ ਤੇ ਪੰਜ ਪਾਣੀਆਂ ਦੇ ਵਗਣ ਵਾਲੇ ਸਥਾਨ ਦਾ ਨਾਮ ਆ ਪੰਜਾਬ। ਪੰਜ ਆਬ, ਜਿੱਥੇ ਪੰਜ ਦਰਿਆ ਵਗਦੇ ਸੀ। ਔਰ ਇਸ ਧਰਤੀ ਦੇ ਉੱਤੇ ਜਦੋਂ ਆਰੀਅਨ ਨਸਲ ਆਈ ਤਾਂ ਸਭ ਤੋਂ ਵਧੀਆ ਖਿੱਤਾ ਇਸ ਖਿੱਤੇ ਨੂੰ ਉਹਨਾਂ ਨੂੰ ਲੱਗਿਆ ਕਿ ਇੱਥੇ ਖੁੱਲੀਆਂ ਚਰਾਂਦਾਂ ਨੇ, ਪਾਣੀ ਵਗਦੇ ਨੇ। ਬੜਾ ਲੰਮਾ ਅਰਸਾ ਤਾਂ ਭਾਵੇਂ ਨਹੀਂ ਟਿਕੇ, ਪਰ ਇਸ ਧਰਤੀ ਦੇ ਉੱਤੇ ਜਿਹੜੇ ਮਨੁੱਖ, ਇਸ ਧਰਤੀ ਨਾਲ ਪਿਆਰ ਕਰਨ ਵਾਲੇ ਜਿਹੜੇ ਮਨੁੱਖ ਹੋਏ, ਉਹਨਾਂ ਨੇ ਇਸ ਖਿੱਤੇ ਦੇ ਪੂਰੇ ਇਤਿਹਾਸ ਨੂੰ ਪ੍ਰਭਾਵਿਤ ਕੀਤਾ। ਤੇ ਇਹ ਧਰਤੀ ਜਿਹੜੀ ਆ, ਇਹ ਨੀਵੀਂ ਪਾ ਕੇ ਦਿਨ ਕੱਟਣ ਵਾਲੇ ਬੰਦੇ ਪੈਦਾ ਕਰਦੀ। ਪੰਜਾਬ ਦਾ ਪਾਣੀ ਤੇ ਬਾਬੇ ਨਾਨਕ ਦੀ ਬਾਣੀ, ਇਹ ਦੋਨੇ ਮਨੁੱਖ ਨੂੰ ਚੜ੍ਹਦੀ ਕਲਾ ਦੇ ਨਾਲ ਜਿਉਣ ਦਾ ਹੋਕਾ ਦਿੰਦੇ ਆ। ਤੇ ਮਨੁੱਖ ਜਿਹੜਾ ਹੈ, ਜਦੋਂ ਪੰਜਾਬ ਦਾ ਪਾਣੀ ਪੀ ਲਵੇ ਤੇ ਬਾਬੇ ਨਾਨਕ ਦੀ ਬਾਣੀ ਜਿਹੜੀ ਆ ਉਹਦੇ ਰੂਹ ਦੀ ਖੁਰਾਕ ਬਣ ਜੇ, ਫਿਰ ਉਹ ਸੂਰਮਾ ਮਨੁੱਖ ਬਣ ਜਾਂਦਾ, ਉਹ ਧਾਰਮੀ ਕਰਮੀ ਬਣ ਜਾਂਦਾ, ਉਹ ਗੁਰਸਿੱਖ ਬਣ ਜਾਂਦਾ ਤੇ ਉਹ ਕਿਸੇ ਦੀ ਈਨ ਨਹੀਂ ਮੰਨਦਾ। ਤੇ ਦਿੱਲੀ ਦਰਬਾਰ ਬ੍ਰਾਹਮਣਵਾਦ, ਜਿਹਨੇ 5 ਸਦੀਆਂ ਤੋਂ ਵੈਰ ਰੱਖਿਆ ਹੋਇਆ ਹੈਗਾ ਸਿੱਖੀ ਨਾਲ ਤੇ ਸਿੱਖਾਂ ਨਾਲ, ਜਦੋਂ ਬਾਬੇ ਨਾਨਕ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ ਸੀ, ਉਸ ਵੇਲੇ ਹੀ ਬ੍ਰਾਹਮਣ ਨੇ ਤੇ ਬ੍ਰਾਹਮਣਵਾਦੀਆਂ ਨੇ ਇਹ ਨਿਸ਼ਚਾ ਕਰ ਲਿਆ ਸੀ ਕਿ ਠੀਕ ਹੈ, ਉਹ ਸਮਾਂ ਆਊ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਪੈਰੋਕਾਰਾਂ ਨੂੰ ਅਸੀਂ ਉਹ ਸਾਰਾ ਕੁਝ ਕਰਨ ਲਾ ਦਿਆਂਗੇ ਜਿਹੜੇ ਕਾਸੇ ਤੋਂ ਗੁਰੂ ਨਾਨਕ ਸਾਹਿਬ ਜੀ ਰੋਕ ਰਹੇ ਨੇ। ਗੁਰੂ ਨਾਨਕ ਸਾਹਿਬ ਜੀ ਨੂੰ, ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਨੂੰ, ਗੁਰੂ ਨਾਨਕ ਸਾਹਿਬ ਜੀ ਦੇ ਪੈਰੋਕਾਰਾਂ ਨੂੰ ਰੋਲਣ ਦੇ ਲਈ ਹਰ ਹਰਬਾ ਵਰਤਣ ਵਾਲੇ ਪਿਛਲੇ 5 ਸਦੀਆਂ ਦੇ ਵਿੱਚ ਬ੍ਰਾਹਮਣਵਾਦੀਆਂ ਨੇ ਕਦੇ ਕੋਈ ਕਸਰ ਨਹੀਂ ਛੱਡੀ ਸਿੱਖੀ ਉੱਤੇ ਅਤੇ ਸਿੱਖਾਂ ਉੱਤੇ। ਪਿਛਲੀਆਂ 5 ਸਦੀਆਂ ਦੇ ਵਿੱਚ ਜਦੋਂ ਵੀ ਕਿਤੇ ਹੱਲਾ ਬੋਲਿਆ, ਚਾਹੇ ਉਹ ਹਮਲਾਵਰ ਕੋਈ ਵੀ ਸੀ, ਉਹਦੇ ਪਿੱਛੇ ਸਿੱਧੀ ਜਾਂ ਅਸਿੱਧੀ ਸ਼ਹਿ ਜਿਹੜੀ ਸੀ ਉਹ ਬ੍ਰਾਹਮਣਵਾਦੀਆਂ ਦੀ ਰਹੀ ਆ। ਤੇ 1947 ਤੋਂ ਬਾਅਦ ਜਦੋਂ ਬ੍ਰਾਹਮਣਵਾਦੀਆਂ ਦੇ ਹੱਥ ਵਿੱਚ ਤਾਕਤ ਆ ਗਈ ਤੇ ਸਾਡੇ ਬੰਦੇ ਜਿਹੜੇ ਭੋਲੇ ਭਾ ਇਹ ਸਮਝ ਕੇ ਇਸ ਬ੍ਰਾਹਮਣ ਦੇ ਨਾਲ ਜੱਫਾ ਪਾ ਕੇ ਇੱਥੇ ਤੁਰਿਆ ਏ ਕਿ ਇੱਥੇ ਖਣੀ ਉਹ ਸਾਡੇ ਨਾਲ ਬੜਾ ਵਧੀਆ ਵਿਹਾਰ ਕਰਨਗੇ, ਉਹਨਾਂ ਦੇ ਸਾਰੇ ਐਨ ਏਜੰਡੇ ਨੂੰ ਇਹਨਾਂ ਬ੍ਰਾਹਮਣਵਾਦੀਆਂ ਨੇ ਰੋਲ ਕੇ ਰੱਖਤਾ। ਉਹ ਜਿਹੜਾ ਕੁਝ ਸੋਚ ਕੇ ਆਪਦੇ ਜਾਨੋ ਪਿਆਰੇ ਗਰਧਾਮਾਂ ਨੂੰ ਛੱਡ ਕੇ ਇਸ ਪੰਜਾਬ ਵਿੱਚ ਰਹਿਣ ਲਈ ਆਏ ਸੀ, ਉਹ ਸਾਰਾ ਕੁਝ ਭੁੱਲ ਭੁਲਾ ਗਿਆ, ਉਹ ਸਾਰਾ ਕੁਝ ਪਿੱਛੇ ਰਹਿ ਗਿਆ। ਤੇ ਬ੍ਰਾਹਮਣਵਾਦ ਨੇ ਇੱਕੋ ਹੀ ਗੱਲ ਮਿਥ ਲਈ ਕਿ ਸਿੱਖਾਂ ਨੂੰ ਮਲੀਆ ਮੇਟ ਕਰਨਾ, ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣਾ, ਸਿੱਖਾਂ ਨੂੰ ਆਰਥਿਕ ਤੌਰ ਤੇ ਘਸਿਆਰੇ ਬਣਾਉਣਾ, ਸਿੱਖਾਂ ਦੇ ਪੱਲੇ ਕੁਝ ਰਹਿਣ ਨਹੀਂ ਦੇਣਾ। ਤੇ ਇਸ ਏਜੰਡੇ ਦੀ ਪੂਰਤੀ ਲਈ ਜੋ ਕੁਝ ਵੀ ਕਰਨਾ ਪਵੇ ਬੇਸ਼ਰਮ ਹੋ ਕੇ, ਬੇਧੜਕ ਹੋ ਕੇ ਕਰਨਾ। ਤੇ ਪਿਛਲੇ 60-70 ਸਾਲਾਂ ਦੇ ਵਿੱਚ 1947 ਤੋਂ ਜੋ ਕੁਝ ਪੰਥ ਚੱਲ ਰਿਹਾ, ਉਹ 1947 ਮੌਕੇ ਕੀਤੀ ਹੋਈ ਉਸ ਗਲਤੀ ਦਾ ਖਮਿਆਜਾ ਭੁਗਤ ਰਹੇ ਆ। ਉਹਨਾਂ ਵਿੱਚੋਂ ਹੀ ਪੰਜਾਬ ਦੇ ਪਾਣੀ ਲੁੱਟੇ ਜਾਣ ਦੀ ਦਾਸਤਾਨ ਆ, ਜਿਹੜੀ ਆਪਾਂ ਅੱਜ ਸਾਰੇ ਜਿਹੜੇ ਹੈਗੇ ਆ ਸਾਂਝੀ ਕਰਾਂਗੇ, ਚਰਚਾ ਕਰਾਂਗੇ ਉਹਦੇ ਉੱਤੇ ਕਿ ਕੀ ਕੁਝ ਵਾਪਰਿਆ ਸਾਡੇ ਨਾਲ। ਪੰਜਾਬ ਜਿਹੜਾ ਸੀਗਾ, ਉਹ ਅਸਲ ਵਿੱਚ ਜਿਹੜੀ 1947 ਦੀ ਗੱਲ ਆਪਾਂ ਕਰਦੇ ਆ, ਉਹ ਹਿੰਦੁਸਤਾਨ ਨਹੀਂ ਵੰਡਿਆ ਗਿਆ। ਹਿੰਦੁਸਤਾਨ ਦਾ ਕਿਹੜਾ ਸੂਬਾ ਵੰਡਿਆ ਗਿਆ? ਵੰਡਿਆ ਤਾਂ ਪਜਾਲਿਓ ਪੰਜਾਬ ਗਿਆ। ਪੰਜਾਬ ਦੇ 2 ਟੁਕੜੇ ਹੋਏ, ਇੱਕ ਪੂਰਬੀ ਪੰਜਾਬ ਤੇ ਪੱਛਮੀ ਪੰਜਾਬ। ਤੋਂ ਜਿਹੜਾ ਪੰਜਾਬ ਦੀ ਧਰਤੀ ਉੱਤੇ ਉਸ ਮੌਕੇ ਪਾਣੀ ਵਗਦੇ ਸੀਗੇ, ਉਹ ਜਿਹੜੇ ਪਾਣੀ ਸੀਗੇ ਤਾਂ ਉਹ ਰਾਏਪੇਰੀਅਨ ਸਿਧਾਂਤ ਦੇ ਅਨੁਸਾਰ ਉਹਨਾਂ ਦਾ ਮਾਲਕ ਜਿਹੜਾ ਸੀ ਉਹ ਪੰਜਾਬ ਸੀ। ਰਾਏਪੇਰੀਅਨ ਸਿਧਾਂਤ ਕੀ ਆ? ਉਹ ਇਹ ਆ ਕਿ ਜਿਹੜੇ ਪਾਣੀ ਨੇ ਜਾਂ ਕੋਈ ਵੀ ਜਿਹੜਾ ਖਣਜ ਆ, ਜਿਹੜਾ ਪਾਣੀ ਆ, ਵੀ ਜਦੋਂ ਉਹ ਜਿਸ ਖਿੱਤੇ ਵਿੱਚ ਦੀ ਵਗਦਾ, ਜਦੋਂ ਉੱਥੇ ਹੜ੍ਹ ਆ ਜਾਂਦੇ ਨੇ, ਜਦੋਂ ਭੁਚਾਲ ਆ ਜਾਂਦੇ ਨੇ, ਜਦੋਂ ਤੂਫਾਨ ਆ ਜਾਂਦੇ ਨੇ, ਤਾਂ ਉਹ ਜਿਹੜਾ ਪਾਣੀ ਆ ਸਭ ਤੋਂ ਵੱਧ ਨੁਕਸਾਨ ਉਹਦੇ ਕੰਢੇ ਤੇ ਵਸਣ ਵਾਲੇ ਲੋਕਾਂ ਦਾ ਕਰਦਾ ਹੈ। ਤੋ ਇਸ ਕਰਕੇ ਇਹ ਰਾਇਪੇਰੀਅਨ ਸਿਧਾਂਤ ਬਣ ਗਿਆ ਵੀ ਜੇਕਰ ਉਸ ਪਾਣੀ ਤੋਂ ਨੁਕਸਾਨ ਉਹਦੇ ਕੰਢੇ ਤੇ ਵਸਣ ਵਾਲੇ ਲੋਕ ਝੱਲਦੇ ਨੇ, ਤਾਂ ਜਦੋਂ ਉਸ ਪਾਣੀ ਦਾ ਲਾਭ ਹੋਣਾ ਹੋਵੇ ਤਾਂ ਸਭ ਤੋਂ ਪਹਿਲਾ ਹੱਕ ਜਿਹੜਾ ਹੈ ਉਹ ਪੰਜਾਬ ਦੇ ਜਾਂ ਉਸ ਖਿੱਤੇ ਦੇ ਜਿਹੜੇ ਦਰਿਆ ਦੇ ਕੰਢੇ ਤੇ ਵਸਦੇ ਲੋਕ ਨੇ, ਉਹ ਉਹਨਾਂ ਦਾ ਹੁੰਦਾ। ਸੋ ਪੰਜਾਬ ਦੇ ਪਾਣੀਆਂ ਦੇ ਉੱਤੇ ਸਭ ਤੋਂ ਪਹਿਲਾ ਤੇ ਆਖਰੀ ਹੱਕ ਪੰਜਾਬ ਦੇ ਲੋਕਾਂ ਦਾ ਵਾ। ਤੋ ਜਿਹੜੀ 1947 ਤੋਂ ਪਹਿਲਾਂ ਇਹ ਜਿਹੜਾ ਹੱਕ ਵਾ ਇਹ ਬਰਕਰਾਰ ਰਿਹਾ, ਔਰ ਇਹ ਹੱਕ ਜਿਹੜਾ ਸੀਗਾ ਅੰਗਰੇਜ਼ ਹਾਕਮਾਂ ਨੇ ਨਹੀਂ ਸਾਤੋਂ ਖੋਇਆ। ਉਲਟਾ 1920 ਦੇ ਵਿੱਚ ਜਦੋਂ ਗੰਗਾ ਨਹਿਰ ਰਾਹੀਂ ਬੀਕਾਨੇਰ ਵਾਲੇ ਰਾਜਸਥਾਨ ਵਾਲੇ ਇਲਾਕਿਆਂ ਨੂੰ ਮਹਾਰਾਜਾ ਗੰਗਾ ਸਿੰਘ ਸੀ ਉੱਥੋਂ ਰਾਜਸਥਾਨ ਦੇ ਉਦੋਂ ਹੁੰਦੇ, ਉਹਨਾਂ ਨੇ ਇੱਕ ਨਹਿਰ ਕੱਢੀ ਜਿਹੜੀ ਉਹ ਗੈਰ ਦਰਿਆਈ ਇਲਾਕੇ ਸੀ, ਕਿਉਂਕਿ ਰਾਏਪੇਰੀਅਨ ਐਕਟ ਅਨੁਸਾਰ ਉਹ ਉਹਦੇ ਹੱਕਦਾਰ ਤਾਂ ਹੈ ਨਹੀਂ ਸੀ ਪਾਣੀ ਦੇ ਰਾਜਸਥਾਨ ਦੇ ਲੋਕ ਜਾਂ ਉਸ ਖਿੱਤੇ ਦੇ ਲੋਕ। ਤਾਂ ਉਹ ਫਿਰ ਉਦੋਂ ਇਹੀ ਆਖਿਆ ਗਿਆ ਵੀ ਮਾਲਕ ਦਾ ਪੰਜਾਬ ਵਾਲੇ ਆ, ਤੇ ਲਓ ਜੀ ਪੰਜਾਬ ਵਾਲਿਓ ਤੁਸੀਂ ਆਹ ਮੁਆਵਜ਼ਾ ਲੈ ਲਓ। ਤਾਂ ਪੰਜਾਬ ਨੂੰ
ਜਿਹੜੀ ਗੰਗਾ ਨਹਿਰ ਆ, ਜਿਹੜੀ 1920 ਚ ਗੰਗਾ ਨਹਿਰ ਉੱਥੇ ਕੱਢੀ ਗਈ ਆ, ਅੰਗਰੇਜ਼ਾਂ ਵੇਲੇ 1947 ਤੱਕ ਉਹਦਾ ਪਾਣੀ ਦਾ ਮੁਆਵਜ਼ਾ ਮਿਲਦਾ ਰਿਹਾ। ਤੇ ਮੁਆਵਜ਼ਾ ਜਿਹੜਾ ਸੀਗਾ ਉਹ ਲੈਣ ਵਾਲੀ ਕੌਮ ਜਿਹੜੀ ਆ, ਜਾਂ ਉਹ ਲੈਣ ਵਾਲੇ ਲੋਕ ਜਿਹੜੇ ਪੰਜਾਬ ਦੇ ਨੇ, ਅੱਜ ਦੇਖ ਰਹੇ ਆ ਤਾਹਾਂ ਠਾਹਾਂ ਕਿ ਸਾਡਾ ਪਾਣੀ ਲੁੱਟ ਕੇ ਹਰਿਆਣੇ ਤੇ ਰਾਜਸਥਾਨ ਨੂੰ ਦੇਤਾ, ਤੇ ਅਸੀਂ ਜਾਈਏ ਤੇ ਜਾਈਏ ਕਿੱਧਰ। ਤੇ ਕਿਉਂਕਿ ਸਾਡਾ ਜਿਹੜਾ ਪਾਣੀ ਆ, ਨਾ ਤਾਂ ਸਾਨੂੰ ਪਾਣੀ ਜਿਹੜਾ ਹੈਗਾ ਉਹਦਾ ਮੁਆਵਜ਼ਾ ਮਿਲ ਰਿਹਾ, ਤੇ ਉਲਟਾ ਜਿਹੜਾ ਹੈਗਾ ਪੰਜਾਬ ਦਾ ਪਾਣੀ ਲੁੱਟ ਕੇ ਪੰਜਾਬ ਨੂੰ ਬੰਜਰ ਬਣਾਇਆ ਜਾ ਰਿਹਾ। ਤਾਂ ਪੰਜਾਬ ਦੇ ਵਿੱਚ ਜਿਹੜੇ ਸਤਲੁਜ, ਰਾਵੀ ਤੇ ਬਿਆਸ, ਇਹ ਜਿਹੜੇ ਤਿੰਨ ਦਰਿਆ 1947 ਤੋਂ ਬਾਅਦ ਸਾਡੇ ਇੱਥੇ ਹਿੱਸੇ ਵਿੱਚ ਆਏ, ਤਾਂ ਉਦੋਂ ਜਿਹੜਾ ਸੀਗਾ ਪਾਣੀਆਂ ਦੀ ਆਪਦੀ ਵੱਧ ਤੋਂ ਵੱਧ ਦਿਖਾਉਣ ਦੇ ਲਈ ਕਿ ਸਾਨੂੰ ਭਾਰਤ ਨੂੰ ਪਾਣੀ ਵੱਧ ਤੋਂ ਵੱਧ ਚਾਹੀਦਾ, ਜਿਹੜੀ ਵਰਲਡ ਬੈਂਕ ਦੇ ਵਿੱਚ ਇੱਕ ਜਦੋਂ ਇਹ ਮਸਲਾ ਗਿਆ ਪਾਣੀਆਂ ਦੀ ਵੰਡ ਦਾ, ਪਾਕਿਸਤਾਨ ਤੇ, ਕਿਉਂਕਿ ਪਹਿਲਾਂ ਤਾਂ ਇੱਕੋ ਮੁਲਕ ਸੀਗਾ ਵੀ ਚਲੋ ਸਾਰਾ ਭਾਰਤ ਹੀ ਸੀਗਾ, ਪਰ ਉਦੋਂ ਪੂਰਬੀ ਪੰਜਾਬ ਤੇ ਪੱਛਮੀ ਪੰਜਾਬ ਦੋ ਮੁਲਕ ਬਣ ਗਏ, ਦੋ ਅੱਡ-ਅੱਡ ਮੁਲਕਾਂ ਦੀ ਜਿਹੜੀ ਗੱਲ ਆ ਭਾਰਤ ਤੇ ਪਾਕਿਸਤਾਨ ਦੀ ਬਣ ਗਈ। ਤਾਂ ਮਸਲਾ ਅੰਤਰਰਾਸ਼ਟਰੀ ਬਣ ਗਿਆ, ਜਿਹੜੇ ਪਾਣੀ ਆਪਸ ਵਿੱਚ ਸੰਬੰਧਿਤ ਸੀਗੇ, ਕਿਉਂਕਿ ਜਿਹੜੇ ਸਤਲੁਜ, ਰਾਵੀ ਤੇ ਬਿਆਸ ਦੇ ਪਾਣੀ ਨੇਗੇ, ਇਹ ਫਿਰ ਇੱਕ ਥਾਂ ਤੋਂ ਜਾ ਕੇ ਇਹ ਅੱਡ-ਅੱਡ ਥਾਵਾਂ ਦੇ ਉੱਤੋਂ ਦੀ ਜਾ ਕੇ, ਜਿਵੇਂ ਸਤਲੁਜ ਤੇ ਬਿਆਸ ਦੇ ਪਾਣੀ ਜਿਹੜੇ ਆ ਹਰੀਕਿਆਂ ਤੋਂ ਅੱਗੇ ਪਾਕਿਸਤਾਨ ਵਾਲੇ ਪਾਸੇ ਨੂੰ ਜਾਂਦੇ ਆ, ਤੇ ਰਾਵੀ ਦਰਿਆ ਵੀ ਅੱਗੇ ਜਾ ਕੇ ਸਿੰਧ 'ਚ ਮਿਲਦਾ, ਤੇ ਫਿਰ ਉਹ ਉਧਰ ਪਾਕਿਸਤਾਨ 'ਚ ਵਗਦਾ। ਤਾਂ ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਇਹ ਜਿਹੜਾ ਪਾਣੀਆਂ ਵਾਲਾ ਮਸਲਾ ਸੀਗਾ, ਇਹਦੇ ਉੱਤੇ ਜਦੋਂ ਕੋਈ ਨਿਬੇੜਾ ਕਰਨ ਦੇ ਲਈ ਜਿਹੜੀ ਵਰਲਡ ਬੈਂਕ ਆ, ਜਦੋਂ ਉਹਦੀ ਵਿੱਚ ਆਈ, ਇਹਦੇ ਜਿਹੜੀਆਂ ਅੰਤਰਰਾਸ਼ਟਰੀ ਜਿਹੜੀਆਂ ਸੀਗੀਆਂ ਧਿਰਾਂ ਜਾਂ ਸੰਸਥਾਵਾਂ, ਉਹਨਾਂ ਦੇ ਸਾਹਮਣੇ ਜਦੋਂ ਇਹ ਮਸਲਾ ਆਇਆ, ਤਾਂ ਜਿਹੜਾ ਉਸ ਟਾਈਮ ਭਾਰਤ ਦਾ ਪ੍ਰਤੀਨਿਧ ਸੀਗਾ, ਸ਼੍ਰੀ ND ਗੁਲਾਟੀ ਕਰਕੇ ਉਹਦਾ ਨਾਂ ਲਿਆ ਜਾਂਦਾ, ਉਹਨੇ ਇਹ ਦਿਖਾਉਣ ਦੇ ਲਈ ਵੀ ਸਾਡੇ ਕੋਲ ਦਾ ਪਾਣੀ ਬਹੁਤ ਘੱਟ ਵਾ ਤੇ ਸਾਨੂੰ ਜਿਹੜੀ ਪਾਣੀ ਦੀ ਵੱਧ ਹੈਗੀ ਆ, ਉਹਨੇ ਕੀ ਕੀਤਾ ਵੀ ਸਿੰਧ ਨਦੀ ਖੇਤਰ ਆ ਜਿਹੜਾ, ਉਹਨੂੰ ਵੀ ਜਿਹੜਾ ਘੱਗਰ ਵਾਲਾ ਖਿੱਤਾ, ਜਿਹੜਾ ਦਿੱਲੀ ਵੱਲ ਨੂੰ ਆਪਾਂ ਜਦੋਂ ਹਰਿਆਣੇ ਵੱਲ ਨੂੰ ਜਾਂਦੇ ਆ, ਉਹ ਜਿਹੜਾ ਸਾਰਾ ਉਹ ਵੀ ਇਹਦੇ ਵਿੱਚ ਸ਼ਾਮਲ ਕਰਤਾ। ਹਾਲਾਂਕਿ ਘੱਗਰ ਦਰਿਆ ਦਾ ਪੰਜਾਬ ਦੇ ਇਹਨਾਂ ਪਾਣੀਆਂ ਨਾਲ ਕਦੇ ਕੋਈ ਵਾਹ ਵਸਦਾ ਰਿਹਾ ਨਹੀਂ, ਤੇ ਜਿਹੜੀ ਅੰਤਰਰਾਸ਼ਟਰੀ ਕਾਨੂੰਨ ਸਭਾ ਦੀ ਨਿਸ਼ਚਿਤ ਕੀਤੀ ਪਰਿਭਾਸ਼ਾ, ਉਹਦੇ ਵੀ ਇਹ ਚੀਜ਼ ਖਿਲਾਫ ਸੀਗੀ। ਘੱਗਰ ਕਿਸੇ ਵੀ ਥਾਂ ਤੇ ਸਿੰਧ ਦਰਿਆ ਦੇ ਨਾਲ ਮਿਲਦਾ ਹੀ ਨਹੀਂਗਾ, ਪਰ ਗੁਲਾਟੀ ਜਿਹੜਾ ਸੀ ਉਹ ਮੱਲੋ ਮੱਲੀ ਰਾਜਸਥਾਨ ਦਾ ਕੁਝ ਇਲਾਕਾ ਤੇ ਹੁਣ ਜਿਹੜਾ ਹਰਿਆਣੇ ਦਾ ਹਿੱਸਾ, ਉਹਨੂੰ ਸਿੰਧ ਨਦੀ ਦਾ ਇਲਾਕਾ ਬਣਾ ਕੇ ਉਹਨੇ ਪੇਸ਼ ਕਰਤਾ। ਇੱਥੋਂ ਸਾਰੀ ਸਮੱਸਿਆ ਜਿਹੜੀ ਆ ਸਾਡੀ, ਜਿਹੜੀ ਅੱਜ ਜਿੱਥੇ ਆਪਾਂ ਜਿਹੜਾ ਸਾਨੂੰ ਸਿਆਪਾ ਪਾ ਕੇ ਧਰਿਆ, ਸਾਨੂੰ ਸੰਤਾਪ ਭੋਗਣਾ ਪੈ ਰਿਹਾ, ਉਹ ND ਗੁਲਾਟੀ ਦੇ ਇਸ ਪੁਆੜੇ ਚੋਂ ਨਿਕਲਿਆ। ਜੇ ਅਸੀਂ ਆਪਦੇ ਪਾਣੀਆਂ, ਪੰਜਾਬ ਦੇ ਪਾਣੀਆਂ ਤੱਕ ਸੀਮਤ ਰਹਿੰਦੇ, ਤਾਂ ਨਾ ਸਾਨੂੰ ਆਹ ਜਿਹੜਾ ਹੈਗਾ ਘੱਗਰ ਦਰਿਆ ਦਾ ਜਾਂ ਹਰਿਆਣੇ ਤੇ ਰਾਜਸਥਾਨ ਦੇ ਉਸ ਇਲਾਕੇ ਦੀ ਕੋਈ ਵਿਪਤਾ ਪੈਂਦੀ, ਨਾ ਅਸੀਂ ਅੱਜ ਆ ਦਸੌਂਟੇ ਕੱਟਦੇ। ਜਿਹੜਾ ਵਰਲਡ ਬੈਂਕ ਆ, ਵਿਸ਼ਵ ਬੈਂਕ ਆ, ਉਹਦੇ ਸਾਹਮਣੇ ਭਾਰਤ ਦਾ ਜਿਹੜਾ ਕੇਸ ਪੇਸ਼ ਕਰਨ ਵਾਲਾ ਸ੍ਰੀ ਗੁਲਾਟੀ ਨੇ ਜਿਹੜੀ ਆਪਦੀ ਕਿਤਾਬ ਆ ਅੰਤਰਰਾਜੀ ਦਰਿਆਵਾਂ ਦਾ ਵਿਕਾਸ, ਉਹਦੇ 'ਚ ਉਹਨੇ ਸਾਫ਼ ਲਿਖਿਆ ਹੋਇਆ ਵੀ ਕਿਸੇ ਨਦੀ ਖੇਤਰ ਦਾ ਪਾਣੀ ਉਸ ਤੋਂ ਬਾਹਰ ਕੇਵਲ ਉਸ ਹਾਲਤ ਵਿੱਚ ਹੀ ਲਿਜਾਇਆ ਜਾ ਸਕਦਾ ਜੇ ਉਸ ਦੀਆਂ ਆਪਣੀਆਂ ਲੋੜਾਂ ਤੋਂ ਫਾਲਤੂ ਹੋਵੇ। ਉਸਨੇ ਇਹ ਵੀ ਤਾੜਨਾ ਕੀਤੀ ਕਿ ਇਸ ਅਸੂਲ ਦੀ ਉਲੰਘਣਾ ਦੇ ਨਤੀਜੇ ਕਦੇ ਨਾ ਕਦੇ ਜ਼ਰੂਰ ਮਾੜੇ ਨਿਕਲਣਗੇ। ਹੁਣ ਇਹ ਗੱਲ ਉਸੇ ND ਗੁਲਾਟੀ ਨੇ ਲਿਖੀ ਆ ਜਿਹਨੇ ਘੱਗਰ ਦਰਿਆ ਵਾਲਾ ਸਿਆਪਾ ਜਿਹੜਾ ਸੀਗਾ ਉਹ ਸਿੰਧ ਨਦੀ ਖੇਤਰ ਦੇ ਵਿੱਚ ਉਹਨੂੰ ਸ਼ਾਮਲ ਕਰਕੇ ਪਾਇਆ। ਇੱਕ ਪਾਸੇ ਉਹ ਬੰਦਾ ਇਹ ਗੱਲ ਕਹਿੰਦਾ ਹੈ ਕਿ ਜੇਕਰ ਕਿਸੇ ਨਦੀ ਖੇਤਰ ਦਾ ਪਾਣੀ ਜੇ ਉਹਦੇ ਕੋਲੇ ਲੋੜ ਤੋਂ ਵੱਧ ਆ, ਫਾਲਤੂ ਆ, ਜੇ ਉਹ ਦੂਜੇ ਪਾਸੇ ਲੈ ਜਾਈਏ ਤਾਂ ਉਦੋਂ ਜੇ ਫਾਲਤੂ ਪਾਣੀ ਲੈ ਜਾਈਏ ਤਾਂ ਚੱਲ ਸਕਦਾ, ਪਰ ਇਹਦੇ ਨਤੀਜੇ ਜੇਕਰ ਇਹ ਅਸੂਲ ਭੰਗ ਕਰਾਂਗੇ ਤਾਂ ਨਤੀਜੇ ਮਾੜੇ ਅਸੀਂ ਭੁਗਤ ਰਹੇ ਹਾਂ, ਕਿਉਂਕਿ ਸਾਡਾ ਫਾਲਤੂ ਪਾਣੀ ਤਾਂ ਹੈ ਨਹੀਂ ਸੀ, ਪਾਣੀ ਦੀ ਲੋੜ ਤਾਂ ਸਾਨੂੰ ਬੜੀ ਸੀਗੀ। ਹੁਣ ਗੱਲ ਇਹ ਬਣ ਗਈ ਵੀ ਪਾਣੀ ਦਾ ਮਾਲਕ ਆ ਜਿਹੜਾ ਉਹ ਤਾਂ ਪੰਜਾਬ ਆ, ਹਰਿਆਣੇ ਤੇ ਰਾਜਸਥਾਨ ਦਾ ਤਾਂ ਕੋਈ ਹੱਕ ਨਹੀਂ। ਹੁਣ ਬਿਆਸ ਦਰਿਆ ਦੇ, ਰਾਵੀ ਦਰਿਆ ਦੇ, ਸਤਲੁਜ ਦਰਿਆ ਦੇ ਪਾਣੀਆਂ ਦਾ ਮਾਲਕ ਹੋਵੇ ਪੰਜਾਬ, ਫੈਸਲਾ ਕਰੇ ਕੇਂਦਰ ਸਰਕਾਰ, ਤੇ ਮੌਜਾਂ ਲੁੱਟੇ ਰਾਜਸਥਾਨ, ਤੇ ਸਭ ਤੋਂ ਵੱਡੀ ਬਰਬਾਦੀ ਕੌਣ ਚੱਲੇ? ਜਿਹੜਾ ਪਾਣੀਆਂ ਦਾ ਮਾਲਕ ਆ ਉਹ ਪੰਜਾਬ। ਹਿੰਦੁਸਤਾਨ ਨੇ ਨਹਿਰੀ ਪਾਣੀ ਦੇ ਬਦਲਵੇਂ ਪ੍ਰਬੰਧ ਲਈ ਪਾਕਿਸਤਾਨ ਨੂੰ 100 ਕਰੋੜ ਰੁਪਈਆ ਉਦੋਂ ਦੇਤਾ ਸੀ, ਤੇ ਉਹਦੇ ਨਾਲ ਪੰਜਾਬ ਦੇ ਜਾਂ ਇਸ ਖਿੱਤੇ ਦੇ ਪਾਣੀਆਂ ਦੇ ਉੱਤੇ ਉਹਦੇ ਜਿਹੜੇ ਸੀ ਦਾਅਵੇ ਉਹ ਖਤਮ ਹੋ ਗਏ। ਇਹ ਤੋਂ ਬਾਅਦ ਚ ਰਾਵੀ, ਬਿਆਸ ਤੇ ਸਤਲੁਜ ਦੇ ਜਿਹੜੇ ਪਾਣੀ ਸੀਗੇ, ਇਹਨਾਂ ਨੂੰ ਨਹਿਰਾਂ ਰਾਹੀਂ ਜਿਹੜਾ ਸੀਗਾ ਉਹ ਪੰਜਾਬ ਦੇ ਵਿੱਚ ਸਿਰਜਣ ਲਈ ਵਰਤਣਾ ਸੀ। ਤਾਂ ਭਾਖੜਾ ਜਿਹੜਾ ਨੰਗਲ ਡੈਮ ਆ, ਭਾਖੜਾ ਯੋਜਨਾ, ਉਹ ਫਿਰ ਉਦੋਂ ਹੋਂਦ ਵਿੱਚ ਆਈ, ਤੇ ਉਦੋਂ ਜਿਹੜਾ ਪਾਣੀ ਸੀਗਾ ਉੱਥੇ ਬੜੇ ਵੱਡੇ ਤੌਰ ਦੇ ਉੱਤੇ ਸੰਭਾਲਿਆ ਗਿਆ। ਗੋਬਿੰਦ ਸਾਗਰ ਝੀਲ ਬਣ ਗਈ, ਤੇ ਪੰਜਾਬ ਦੇ ਜਿਹੜਾ ਸੀਗਾ ਵਿੱਚ ਉਹਦੇ ਨਹਿਰਾਂ ਰਾਹੀਂ ਇਹ ਪਾਣੀ ਜਿਹੜਾ ਸੀ ਆ ਗਿਆ। ਹੁਣ ਜਿਹੜਾ ਬਾਕੀ ਦਾ ਪਾਣੀ ਸੀਗਾ, ਇਹ ਤੋਂ ਬਾਅਦ ਵੀ ਪਾਣੀ ਸੀਗਾ, ਉਹ ਜਿਹੜਾ ਪਾਣੀ ਸੀਗਾ 15.85 ਮਿਲੀਅਨ ਏਕੜ ਫੁੱਟ ਪਾਣੀ, ਉਹਦੀ ਵਰਤੋਂ ਵਿਸ਼ਵ ਬੈਂਕ ਨੂੰ ਕਰਕੇ ਦਿਖਾਉਣੀ ਪੈਣੀ ਸੀਗੀ ਵੀ ਆਹ ਜਿਹੜਾ ਵਾਧੂ ਪਾਣੀ ਆ ਇਹਦਾ ਇੱਥੇ ਤੋਂ। ਇਸ ਮਕਸਦ ਲਈ 29 ਜਨਵਰੀ 1955 ਨੂੰ
ਦਿੱਲੀ ਦੇ ਨਾਰਥ ਬਲਾਕ ਦੇ ਵਿੱਚ ਅੰਤਰਰਾਜੀ ਕਾਨਫਰੰਸ ਬੁਲਾਈ ਗਈ। ਉਹਦਾ ਵਿਸ਼ਾ ਸੀ ਰਾਵੀ ਬਿਆਸ ਦਰਿਆਵਾਂ ਦੀ ਡਿਵੈਲਪਮੈਂਟ ਤੇ ਉਹਦੀ ਵਰਤੋਂ। ਪੰਡਿਤ ਜਵਾਹਰ ਲਾਲ ਨਹਿਰੂ ਉਦੋਂ ਹੁੰਦੇ ਸੀਗੇ ਤੇ ਉਹਨਾਂ ਜਿਹੜੀ ਇਹ ਮੀਟਿੰਗ ਹੋਈ ਉਹਦੇ ਚ ਗੁਲਜ਼ਾਰੀ ਲਾਲ ਨੰਦਾ ਹੁੰਦਾ ਸੀ ਆ ਕੇਂਦਰੀ ਗ੍ਰਹਿ ਮੰਤਰੀ। ਪਾਣੀਆਂ ਦੀ ਵੰਡ ਉੱਥੇ ਬਹਿ ਕੇ ਆਪੇ ਹੀ ਕਰ ਲਈ ਇਹਨਾਂ ਨੇ ਤੇ ਛੋਟੇ ਛੋਟੇ ਅਫਸਰ ਜਿਹੜੇ ਸੀਗੇ ਉਹ ਬੈਠੇ ਸੀਗੇ। ਇਸ ਮੀਟਿੰਗ 'ਚ ਰਾਵੀ ਅਤੇ ਬਿਆਸ ਦੇ ਪਾਣੀ ਨੂੰ ਪੰਜਾਬ, ਜੰਮੂ ਕਸ਼ਮੀਰ ਤੇ ਰਾਜਸਥਾਨ 'ਚ ਵੰਡਤਾ ਤੇ ਜਿਹੜਾ ਪਾਣੀ ਸੀਗਾ ਹਰੀਕੇ ਪੱਤਣ ਤੋਂ 2 ਨਹਿਰਾਂ ਕੱਢਣ ਦਾ ਪ੍ਰੋਜੈਕਟ ਇੱਥੇ ਲਿਖਿਆ ਗਿਆ। ਜਿਹੜੀਆਂ ਨਹਿਰਾਂ ਆਪਾਂ ਦੇਖਦੇ ਆ ਨਾ ਹਰੀਕੇ ਪੱਤਣ ਤੋਂ ਜਾਂਦੀਆਂ, ਇਹ ਨਹਿਰਾਂ ਜਿਹੜੀਆਂ ਸੀ ਉਸ 1955 ਵਾਲੀ ਮੀਟਿੰਗ ਦੇ ਵਿੱਚ ਇਸ ਤਰ੍ਹਾਂ ਉਹਨਾਂ ਨੇ ਪਾਣੀ ਵੰਡਿਆ ਵੀ ਰਾਜਸਥਾਨ ਨੂੰ ਜਾਣਾ ਜੀ 8.00 ਮਿਲੀਅਨ ਏਕੜ ਫੁੱਟ। ਪੰਜਾਬ ਦਾ ਹਿੱਸਾ ਪੈਪਸੂ ਉਦੋਂ ਵਿੱਚੇ ਹੁੰਦਾ ਸੀ, ਜਿਹੜਾ ਪੈਪਸੂ ਵਾਲਾ ਇਲਾਕਾ 7.20 ਮਿਲੀਅਨ ਏਕੜ ਫੁੱਟ ਤੇ ਕਸ਼ਮੀਰ ਦਾ 0.65 ਮਿਲੀਅਨ ਏਕੜ ਫੁੱਟ ਤੇ ਕੁੱਲ ਪਾਣੀ 15.85 ਮਿਲੀਅਨ ਏਕੜ ਫੁੱਟ। ਯਾਨੀ ਕਿ ਜਿਹੜੀ ਵੰਡ ਵਾ ਇਹਦੇ 'ਚ ਪੰਜਾਬ ਦਾ ਹਿੱਸਾ ਰੱਖ ਕੇ ਪੰਜਾਬ ਜਦੋਂ ਕਿ ਮਾਲਕ ਨੂੰ ਵੀ ਇੱਕ ਹਿੱਸਾ ਹੀ ਦਿੱਤਾ ਗਿਆ ਤੇ ਰਾਜਸਥਾਨ ਤੇ ਕਸ਼ਮੀਰ ਨੂੰ ਇਹ 'ਚੋਂ ਪਾਣੀ ਜਿਹੜਾ ਸੀਗਾ ਉਹ ਫੜਾਤਾ ਕੱਢ ਕੇ। ਹੁਣ ਭਾਰਤੀ ਸੰਵਿਧਾਨ ਅਨੁਸਾਰ ਜੇਕਰ ਕਿਸੇ ਰਾਜ ਵਿੱਚੋਂ ਕੋਈ ਕੁਦਰਤੀ ਖਣਜ ਪਦਾਰਥ ਮਿਲਦਾ ਤਾਂ ਫਿਰ ਉਹਦੀ ਮਾਲਕੀ ਆ ਜਿਹੜੀ ਉਹ ਉਸ ਸੂਬੇ ਦੀ ਮੰਨੀ ਜਾਂਦੀ ਹੈ। ਜਿਵੇਂ ਕਿ ਉੜੀਸਾ, ਬਿਹਾਰ, ਬੰਗਾਲ ਵਾਲੇ ਪਾਸੇ ਜਿਹੜਾ ਕੋਲਾ ਨਿਕਲਦਾ ਜਾਂ ਰਾਜਸਥਾਨ ਦੇ ਵਿੱਚ ਸੰਗਮਰਮਰ ਨਿਕਲਦਾ, ਇਹਦੀ ਮਾਲਕੀ ਜਿਹੜੀ ਆ ਉਹ ਉਹਨਾਂ ਸੂਬਿਆਂ ਦੀ ਆ ਤੇ ਉਹ ਬਾਕੀ ਲੋਕ ਉੱਥੋਂ ਮੁਆਵਜ਼ਾ ਦੇ ਕੇ ਜਾਂ ਮੁੱਲ ਜਿਹੜਾ ਹੈਗਾ ਖਰੀਦਦੇ ਆ। ਪਰ ਪੰਜਾਬ ਦੇ ਪਾਣੀਆਂ ਬਾਰੇ, ਜਿਹੜਾ ਪੰਜਾਬ ਦਾ ਪਾਣੀ ਆ ਉਹ ਤਾਂ ਇੱਕ ਪਾਸੇ ਜਿਹੜੀ ਇਸ ਪਾਣੀ ਤੋਂ ਬਿਜਲੀ ਪੈਦਾ ਹੋਣੀ ਆ ਉਹ ਵੀ ਇਸ ਤਰੀਕੇ ਨਾਲ ਪੰਜਾਬ ਦੀ ਆ ਤੇ ਉਹ ਪੰਜਾਬ ਜਿਹਨੂੰ ਮਰਜ਼ੀ ਵੇਚੇ, ਪਰ ਪੰਜਾਬ ਨੂੰ ਉਹਦਾ ਮਾਲਕ ਨਹੀਂ ਮੰਨਿਆ ਗਿਆ। ਉਲਟਾ ਜਿਹੜਾ ਹੈ ਪੰਜਾਬ ਦੇ ਕੋਲੋਂ ਪਾਣੀ ਖੋਹ ਕੇ, ਪੰਜਾਬ ਦੀ ਬਿਜਲੀ ਖੋਹ ਕੇ ਪੰਜਾਬ ਨੂੰ ਬਣਾ ਦਿੱਤਾ ਘਸਿਆਰਾ। ਤੇ 1955 ਵਾਲੀ ਜਿਹੜੀ ਡਿਪਟੀ ਸਕੱਤਰਾਂ ਦੀ ਇਹ ਮੀਟਿੰਗ ਆ ਉਹ ਕਦੇ ਵੀ ਜਿਹੜਾ ਉਹਦਾ ਏਜੰਡਾ ਪਾਸ ਹੋਇਆ ਨਾ ਵੀ ਰਾਜਸਥਾਨ ਨੂੰ ਪਾਣੀ ਇੰਨਾ ਦੇਣਾ ਤੇ ਕਸ਼ਮੀਰ ਨੂੰ ਇੰਨਾ ਦੇਣਾ, ਉਹ ਕਦੇ ਪੰਜਾਬ ਵਿਧਾਨ ਸਭਾ 'ਚ ਮਨਜ਼ੂਰੀ ਲਈ ਪੇਸ਼ ਹੀ ਨਹੀਂ ਹੋਇਆ। ਜੇ ਉਹ ਪੰਜਾਬ ਨੂੰ ਮਾਲਕ ਮੰਨਦੇ ਹੁੰਦੇ ਪੰਜਾਬ ਦੇ ਪਾਣੀਆਂ ਦਾ ਤਾਂ ਲਾਜ਼ਮੀ ਤੌਰ ਦੇ ਉੱਤੇ ਇਹ ਜਿਹੜਾ ਫਿਰ ਫੈਸਲਾ ਸੀ ਇਹਨੇ ਐਕਟ ਬਣਨਾ ਸੀ, ਪੰਜਾਬ ਵਿਧਾਨ ਸਭਾ 'ਚ ਉਹਨੂੰ ਮਨਜ਼ੂਰੀ ਮਿਲਣੀ ਸੀ। ਪਰ ਉਸ ਟਾਈਮ ਜਿਹੜੇ ਸੀਗੇ ਪੰਡਿਤ ਜਵਾਹਰ ਲਾਲ ਨਹਿਰੂ ਵਰਗੇ, ਗੁਲਜ਼ਾਰੀ ਲਾਲ ਨੰਦਾ ਵਰਗੇ ਜਾਂ ਜਿਹੜਾ ਪ੍ਰਤਾਪ ਸਿੰਘ ਕੈਰੋਂ ਵਰਗੇ ਲੀਡਰ ਸੀ, ਇਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਪੰਜਾਬ ਦੇ ਪਾਣੀ ਲੁੱਟੇ ਜਾਣ ਦਾ ਉਸ ਟਾਈਮ ਦੇ ਉੱਤੇ ਬੰਨ ਨੂੰ ਬੰਨ ਦਿੱਤਾ, ਜਿਹੜਾ ਅੱਜ ਤੱਕ ਪੰਜਾਬ ਕਲਪ ਰਿਹਾ। ਪੰਜਾਬ ਦੇ ਕੁਦਰਤੀ ਸਾਧਨ ਜਿਹੜਾ ਦਰਿਆਈ ਪਾਣੀ ਸੀ, ਇਹਦੀ ਰਾਖੀ ਕਰਨ ਦਾ ਜਿਹੜਾ ਠੇਕਾ ਸੀ ਉਸ ਟਾਈਮ ਜ਼ਿੰਮੇਵਾਰੀ ਜਿਹੜੀ ਬਣਦੀ ਸੀ ਉਹ ਪ੍ਰਤਾਪ ਸਿੰਘ ਕੈਰੋਂ ਦੀ ਸੀ। ਪਰ ਕੈਰੋਂ ਵਰਗੇ ਬੰਦੇ ਜਿਹੜੇ ਹਮੇਸ਼ਾ ਹੀ ਕਾਂਗਰਸੀ ਲੀਡਰਸ਼ਿਪ ਦੇ ਪੈਰਾਂ 'ਚ ਬੈਠੇ ਰਹਿਣ ਨੂੰ ਵਧੀਆ ਮੰਨਦੇ ਰਹੇ ਆ, ਤਾਂ ਇਤਿਹਾਸ ਦੇ ਵਿੱਚ ਸਭ ਤੋਂ ਪਹਿਲਾਂ ਕਾਲੇ ਅੱਖਰਾਂ 'ਚ ਜਿਹਦਾ ਨਾਂ ਪੰਜਾਬ ਦੇ ਪਾਣੀਆਂ ਦੇ ਮਸਲੇ 'ਚ ਲਿਖਣਾ ਚਾਹੀਦਾ ਉਹ ਪ੍ਰਤਾਪ ਸਿੰਘ ਕੈਰੋਂ। ਹੁਣ ਕੋਈ ਦੱਸ ਸਕਦਾ ਵੀ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦੀ ਵੰਡ ਕੇਂਦਰ ਸਰਕਾਰ ਕਿਵੇਂ ਕਰ ਸਕਦੀ ਆ, ਜਦੋਂ ਕਿ ਪਾਣੀਆਂ ਦਾ ਮਾਲਕ ਦਾ ਪੰਜਾਬ ਆ? ਪੰਜਾਬ ਨੂੰ ਪੁੱਛੇ ਦੱਸੇ ਬਿਨਾ, ਪੰਜਾਬ ਨੂੰ ਮਨਫੀ ਕਰਕੇ ਉਹਦੇ ਪੰਜਾਬ ਦੇ ਪਾਣੀਆਂ ਦੀ ਵੰਡ ਜਿਹੜੀ ਆ ਉਹ ਕੇਂਦਰ ਸਰਕਾਰ ਕਿਹੜੇ ਐਕਟ, ਕਿਹੜੀ ਮਰਿਆਦਾ, ਕਿਹੜੇ ਧਰਮ, ਕਿਹੜੇ ਸੰਵਿਧਾਨ ਦੇ ਅਨੁਸਾਰ ਕਰ ਰਹੀ ਹੈ? ਦੂਸਰਾ, ਜਦੋਂ ਬੀਕਾਨੇਰ ਨਹਿਰ ਦਾ ਮੁਆਵਜ਼ਾ 1920 ਤੋਂ ਪੰਜਾਬ ਨੂੰ ਮਿਲਦਾ ਰਿਹਾ, ਫਿਰ ਰਾਜਸਥਾਨ ਨੂੰ ਜਿਹੜਾ 1955 ਤੋਂ ਹਰੀਕੇ ਤੋਂ ਨਹਿਰਾਂ ਤੋਂ ਕੱਢ ਕੇ ਪਾਣੀ ਦਿੱਤਾ, ਉਹਦਾ ਮੁਆਵਜ਼ਾ ਕਿਉਂ ਨਾ ਮਿਲੇ? ਕਿਉਂਕਿ ਪੰਜਾਬ ਉਹਦਾ ਮਾਲਕ ਆ। ਪਰ ਪੰਜਾਬ ਨੂੰ ਪਾਣੀਆਂ ਦਾ ਮਾਲਕ ਮੰਨਣ ਤੋਂ ਇਨਕਾਰ ਕਰਕੇ ਪੰਜਾਬ ਦਾ ਪਾਣੀ ਬਿਨਾਂ ਕਿਸੇ ਗੱਲ ਤੋਂ ਰਾਜਸਥਾਨ ਦੇ ਵਿੱਚ ਸੁੱਟਿਆ ਗਿਆ। ਤੀਸਰਾ ਜਿਹੜਾ ਹੈ, ਰਾਜਸਥਾਨ ਵਰਗੇ ਗੈਰ ਦਰਿਆਈ ਖੇਤਰ ਨੂੰ ਪਾਣੀ ਸਾਰੇ ਅੰਤਰਰਾਜੀ ਨਿਯਮਾਂ, ਅੰਤਰਰਾਸ਼ਟਰੀ ਨਿਯਮਾਂ, ਕਾਨੂੰਨਾਂ ਦੀ ਉਲੰਘਣਾ ਕਰਕੇ ਕਿਉਂ ਦਿੱਤਾ ਗਿਆ, ਜਦੋਂ ਕਿ ਰਾਜਸਥਾਨ ਦਾ ਕੋਈ ਵੀ ਹਿੱਸਾ ਇਹਨਾਂ ਦਰਿਆਵਾਂ ਨੂੰ ਛੂੰਹਦਾ ਤੱਕ ਨਹੀਂ? ਹੁਣ ਜਿਹੜੀ ਐਂਡੀ ਗਲਾਟੀ ਨੇ ਗੱਲ ਕਹੀ ਸੀ ਵੀ ਜੇਕਰ ਕਿਸੇ ਨਦੀ ਖੇਤਰ ਦਾ ਪਾਣੀ ਉਸ ਤੋਂ ਬਾਹਰ ਉਹਦੀਆਂ ਲੋੜਾਂ ਤੋਂ, ਮਤਲਬ ਉਹਨੂੰ ਹਜਾਬ ਦੀ ਲੋੜ ਹੋਵੇ, ਸਰਦਾ ਤਾਂ ਉਹਦਾ ਆਪਦਾ ਨਾ ਹੋਵੇ, ਤੇ ਜੇਕਰ ਉਦੋਂ ਲੈ ਕੇ ਜਾਵਾਂਗੇ ਤਾਂ ਕਦੇ ਨਾ ਕਦੇ ਬਹੁਤ ਖਤਰਨਾਕ ਨਤੀਜੇ ਨਿਕਲਣਗੇ। ਉਹਨੂੰ ਪਾਸੇ ਕਰਕੇ ਗੱਲ ਨੂੰ, ਜਦੋਂ ਪੰਜਾਬ ਦੇ ਪਾਣੀ ਬਗੈਰ ਕਿਸੇ ਗੱਲ ਪੁੱਛੇ ਤੋਂ ਪੰਜਾਬ ਨੂੰ, ਰਾਜਸਥਾਨ ਨੂੰ ਫੜਾਤਾ, ਤਾਂ ਉਹਦੇ ਨਤੀਜੇ ਜਿਹੜੇ ਅੱਜ ਅਸੀਂ ਭੋਗ ਰਹੇ ਹਾਂ। ਬਹੁਤੇ ਰਾਜਸਥਾਨੀਆਂ ਨੂੰ ਪਤਾ ਹੀ ਨਹੀਂ ਹੋਣਾ ਵੀ ਰਾਵੀ ਤੇ ਬਿਆਸ ਤੇ ਸਤਲੁਜ ਜਿਹੜੇ ਆ
ਉਹ ਕਿੱਥੇ ਵਗਦੇ ਆ। ਤੇ ਜਲ ਮਾਹਿਰ ਜਿਹੜੇ ਨੇ ਉਹ ਇਹ ਵੀ ਗੱਲ ਮੰਨਦੇ ਆ ਵੀ ਰਾਜਸਥਾਨ ਤੱਕ ਜਿਹੜਾ ਇਹ ਪਾਣੀ ਹੈ ਨਾ ਜਾਂਦਾ ਜਾਂਦਾ ਅੱਧਿਓਂ ਵੱਧ ਤਾਂ ਉਹੀ ਰਸ ਰੁਸ ਜਾਂਦਾ, ਵਿੱਚ ਹੀ ਧਰਤੀ ਦੇ ਰਸ ਜਾਂਦਾ ਜਾਂ ਉੱਡ ਜਾਂਦਾ। ਹਿੰਦੁਸਤਾਨ ਨੇ ਵਿਸ਼ਵ ਬੈਂਕ ਦੀ ਟੀਮ ਕੋਲ ਝੂਠ ਬੋਲਿਆ ਸੀ ਕਿ ਰਾਜਸਥਾਨ ਸਰਕਾਰ ਨੇ 600 ਕਰੋੜ ਰੁਪਏ ਖਰਚ ਕੇ ਦਰਿਆਈ ਪਾਣੀ ਵਰਤਣ ਲਈ ਵਿਸ਼ਾਲ ਸਹੂਲਤਾਂ ਤਿਆਰ ਕਰ ਲਈਆਂ ਨੇ ਤੇ ਰਾਜਸਥਾਨ ਪਾਣੀ ਦਾ ਇਹ ਸਾਰਾ ਹਿੱਸਾ ਵਰਤਣ ਦੇ ਪੂਰੀ ਤਰ੍ਹਾਂ ਸਮਰੱਥ ਆ, ਜਦੋਂ ਕਿ ਇਹ ਗੱਲ ਅੱਜ ਵੀ ਝੂਠੀ ਆ, ਕਿਉਂਕਿ ਰਾਜਸਥਾਨ ਅੱਜ ਵੀ ਪੂਰਾ ਪਾਣੀ ਵਰਤਣ ਜੋਗਾ ਨਹੀਂ ਹੈਗਾ। ਪੰਜਾਬ ਦਾ ਸੋਨੇ ਵਰਗਾ ਤਰਲ ਸੋਨਾ ਜਿਹੜਾ ਇਹ ਪਾਣੀ ਆ ਉਹ ਜੈਸਲਮੇਰ ਦੇ ਟਿੱਬਿਆਂ ਦੇ ਵਿੱਚ ਅਜਾਈ ਸੁੱਟਿਆ ਜਾ ਰਿਹਾ ਤੇ ਉੱਥੇ ਸਾਨੂੰ ਇਹਦਾ ਕੋਈ ਫਾਇਦਾ ਨਹੀਂ ਮਿਲ ਰਿਹਾ। ਪੰਜਾਬ ਦਾ ਪਾਣੀ ਬਿਨਾਂ ਕਿਸੇ ਮੁਆਵਜ਼ੇ ਦੇ ਮਿਲ ਜਾਣ ਦੇ ਬਾਵਜੂਦ ਰਾਜਸਥਾਨ ਪੰਜਾਬ ਦਾ ਆਸਾਨਮੰਦ ਨਹੀਂ, ਸਗੋਂ ਤੇ ਪੰਜਾਬ ਦੇ ਲੋਕਾਂ ਦੇ ਨਾਲ ਜੋ ਮਾੜਾ ਭੈੜਾ ਭੱਦਾ ਰਵੱਈਆ ਜਦੋਂ ਉਹਨਾਂ ਦਾ ਜੀ ਕਰਦਾ ਉਦੋਂ ਟਰੱਕਾਂ ਚੋਂ ਲਾਹ ਕੇ ਜੋ ਕੁਝ ਕਰਦੇ ਕਰਾਉਂਦੇ ਆ ਸੋਸ਼ਲ ਮੀਡੀਆ ਤੇ ਨਿੱਤ ਉਹਨਾਂ ਦੀ ਜਿਹੜੀ ਗੱਲ ਆ ਉਹ ਸਾਹਮਣੇ ਆਉਂਦੀ ਹੈ। ਤੇ ਨਾ ਕਦੇ ਪੰਜਾਬ ਦੇ ਇਹਨਾਂ ਦਰਿਆਈ ਪਾਣੀਆਂ ਦੇ ਬਦਲੇ ਇਹ ਕਿਹਾ ਕਿ ਅਸੀਂ ਭਾਈ ਤੁਹਾਨੂੰ ਸੰਗਮਰਮਰ ਜਿਹੜਾ ਤੁਸੀਂ ਪੰਜਾਬ ਨੂੰ ਲੈ ਕੇ ਜਾਣਾ ਹੈਗਾ, ਪੱਥਰ ਇੱਥੋਂ ਲੈ ਕੇ ਜਾਣਾ ਹੈਗਾ, ਵੀ ਉਹਦੇ ਵਿੱਚ ਤੁਹਾਨੂੰ ਕੋਈ ਰਿਆਇਤ ਕਰ ਦਿਆਂਗੇ। ਹੁਣ ਪ੍ਰਤਾਪ ਸਿੰਘ ਕੈਰੋਂ ਵਰਗੇ ਜਿਹੜੇ ਇਹ ਬੰਦੇ ਨੇ ਇਹਨਾਂ ਨੇ ਤਾਂ ਮਰ ਮਰਾ ਕੇ ਆਪਦਾ ਖੜਾ ਛਡਾ ਲਿਆ, ਪਰ ਹੁਣ ਇੱਥੇ ਜਿਹੜੇ ਆਮ ਲੋਕ ਨੇ ਉਹ ਕਲਪਦੇ ਫਿਰਦੇ ਆ ਵੀ ਸਾਡਾ ਪਾਣੀ ਜਿਹੜਾ ਹੈਗਾ ਉਹ ਲੁੱਟਿਆ ਗਿਆ। ਤੇ ਪੰਜਾਬ ਦੇ ਜਿਹੜੇ ਖੇਤ ਉਹਨਾਂ ਦੋਨਾਂ ਨਹਿਰਾਂ ਦੇ ਆਲੇ ਦੁਆਲੇ ਨੇ, ਉੱਥੇ ਵਸਣ ਵਾਲੇ ਜਿਹੜੇ ਕਿਸਾਨ ਨੇ ਉਹ ਲਲਚਾਈਆਂ ਨਜ਼ਰਾਂ ਨਾਲ ਉਹਨਾਂ ਦੋਨਾਂ ਨਹਿਰਾਂ ਵੱਲ ਦੇਖ ਰਹੇ ਹੁੰਦੇ ਆ ਜਿਹੜੇ ਉਹਨਾਂ ਦੇ ਹਿੱਕ ਤੋਂ ਦੀ ਵਗ ਰਹੀਆਂ ਨੇ, ਪਰ ਉਹਦੇ ਪਾਣੀ ਦੀ ਇੱਕ ਵੀ ਬੂੰਦ ਜਿਹੜੀ ਆ ਉਹ ਜਿਹੜੇ ਪੰਜਾਬ ਦੇ ਲੋਕ ਨੇ ਉਹ ਵਰਤ ਨਹੀਂ ਸਕਦੇ। 1966 ਦੇ ਵਿੱਚ ਫਿਰ ਪੰਜਾਬੀ ਸੂਬਾ ਬਣਦਾ, ਜਿਹੜਾ ਪੰਜਾਬੀ ਬੋਲੀ ਦੇ ਆਧਾਰ ਦੇ ਉੱਤੇ ਬਹੁਤ ਹੀ ਜ਼ਿਆਦਾ ਜੱਦੋ ਜਹਿਦ ਕਰਨ ਤੋਂ ਬਾਅਦ ਜਿਹੜਾ ਪੰਜਾਬੀ ਸੂਬਾ ਬਣਾਇਆ 1966 ਦੇ ਵਿੱਚ, ਉਹਦੇ ਬਾਰੇ ਮੈਂ ਸਦਾ ਹੀ ਉਹ ਇਤਿਹਾਸਕ ਪੱਖ ਜਿਹੜਾ ਹੈਗਾ ਉਹ ਦੱਸਦਾ ਰਹਿਣਾ ਕਿ ਗੁਲਜ਼ਾਰੀ ਲਾਲ ਨੰਦਾ ਨੇ ਕਿਹਾ ਸੀ ਵੀ ਇਹੋ ਜਿਹਾ ਬਣਾਵਾਂਗੇ ਕਿ ਸਿੱਖਾਂ ਦੀਆਂ ਆਉਣ ਵਾਲੀਆਂ ਜਿਹੜੀਆਂ ਪੁਸ਼ਤਾਂ ਨੇ, ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਉਹ ਦੇਖ ਦੇਖ ਕੇ ਕਲਪਿਆ ਕਰਨਗੀਆਂ ਵੀ ਇਹੋ ਜਿਹਾ ਬਣਾਇਆ ਹੀ ਕਾਹਤੋਂ ਆ। ਤੇ ਉਹ ਜੇ ਇਹ ਗੱਲ ਸੱਚੀ ਸਿੱਧ ਕਰਨੀ ਸੀ ਤਾਂ ਉਹਦੇ 'ਚ ਕਈ ਉਹਨਾਂ ਨੇ ਢੰਗ ਤਰੀਕੇ ਵਰਤੇ ਤੇ ਇੱਕ ਤਰੀਕਾ ਇਹ ਵੀ ਵਰਤਿਆ ਕਿ ਪੰਜਾਬ ਦੇ ਪਾਣੀ ਲੁੱਟ ਲਓ, ਪੰਜਾਬ ਦੇ ਜਿਹੜੇ ਬਿਜਲਈ ਹੈੱਡ ਵਰਕਰਸ ਨੇ ਉਹ ਬਿਜਲਈ ਸੋਮੇ ਲੁੱਟ ਲਓ, ਇਹਨਾਂ ਨੂੰ ਪੰਜਾਬੀ ਬੋਲਦੇ ਇਲਾਕੇ ਨਾ ਦਿਓ, ਤੇ ਇੱਥੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਇਹਨਾਂ ਤੋਂ ਰਾਜਧਾਨੀ ਹੈ ਜਿਹੜੀ ਉਹਦਾ ਵੀ ਰੌਲਾ ਪਾ ਦਿਓ। ਅੱਜ ਤੱਕ ਸਿੱਖ ਕਲਪ ਰਹੇ ਨੇ ਵੀ ਸਾਨੂੰ ਚੰਡੀਗੜ੍ਹ ਪੂਰਾ ਦਿਓ, ਸਾਡੇ ਉੱਥੇ ਹਰਿਆਣਾ ਕਾਹਤੋਂ ਨਾਲ ਬੰਨ੍ਹ ਦਿੱਤਾ। ਦੂਸਰੇ ਪਾਸੇ ਉਹ ਸਾਰੇ ਪੰਜਾਬ ਦੇ ਪਿੰਡ ਸੀ ਉਹ ਜਿਹੜੇ ਉੱਥੇ ਜਿੱਥੇ ਇਹ ਵਸਾਇਆ ਗਿਆ ਚੰਡੀਗੜ੍ਹ, ਤੇ ਦਿਨੋ ਦਿਨ ਪੰਜਾਬ ਦਾ ਦਾਅਵਾ ਜਿਹੜਾ ਹੈਗਾ ਉਹਨਾਂ ਚੰਡੀਗੜ੍ਹ ਦੇ ਉੱਤੇ ਉਹ ਖਤਮ ਕੀਤਾ ਜਾ ਰਿਹਾ। ਦੂਸਰੇ ਪਾਸੇ ਉਹ ਕਹਿੰਦੇ ਜੇ ਬਣ ਵੀ ਗਿਆ ਨਾ ਪੰਜਾਬੀ ਬੋਲੀ ਦੇ ਆਧਾਰ ਤੇ ਪੰਜਾਬੀ ਬੋਲੀ ਬੋਲਣ ਵਾਲਿਆਂ ਦਾ ਸੂਬਾ ਜਾਂ ਸਿੱਖਾਂ ਦਾ ਸੂਬਾ, ਸਿੱਖਾਂ ਦੀ ਬਹੁ ਗਿਣਤੀ ਵਾਲਾ ਸੂਬਾ, ਤਾਂ ਇਹੋ ਜਿਹੇ ਹਾਲਾਤ ਬਣਾ ਦਿਓ ਕਿ ਦੂਜੇ ਸੂਬਿਆਂ ਤੋਂ ਹਿੰਦੀ ਬੋਲੀ ਬੋਲਣ ਵਾਲੇ ਇੰਨੀ ਵੱਡੀ ਗਿਣਤੀ ਵਿੱਚ ਲੋਕ ਲਿਆ ਕੇ ਵਸਾ ਦਿਓ ਵੀ ਇੱਥੇ ਪੰਜਾਬੀ ਬੋਲੀ ਆਪ ਹੀ ਛੱਡ ਦੇਣ। ਅੱਜ 1966 ਤੋਂ ਅੱਜ 2019 ਤੱਕ ਆਉਂਦਿਆਂ ਜਿਹੜੇ 40-50 ਸਾਲ ਲੰਘੇ ਆ, ਉਹਦੇ ਨਾਲ ਇਸ ਖਿੱਤੇ ਦੀ ਡੈਮੋਗ੍ਰਾਫਿਕ ਪਿਕਚਰ ਇੰਨੀ ਕੁ ਬਦਲ ਚੁੱਕੀ ਆ ਕਿ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਹਿੰਦੀ ਬੋਲਣੀ, ਪੰਜਾਬ ਦੇ ਪਿੰਡਾਂ 'ਚ ਹਿੰਦੀ ਬੋਲਣੀ ਜਿਹੜੀ ਆ ਉਹ ਮਜਬੂਰੀ ਬਣਾ ਦਿੱਤੀ ਗਈ ਆ। ਜਿਹੜਾ ਸਾਡੀ ਪਿਛਲੀ ਪੀੜ੍ਹੀ ਨੇ 1966 ਦੇ ਵਿੱਚ ਮਣਾ ਮੂੰਹ ਕੁਰਬਾਨੀਆਂ ਕਰਕੇ ਪੰਜਾਬੀ ਸੂਬਾ ਬਣਾਇਆ ਸੀ, ਉਹਨੂੰ ਬਣਾਉਣ ਦੀ ਭਾਵਨਾ ਜਿਹੜੀ ਆ ਉਹ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਆ। ਨਾ ਤਾਂ ਇਹ ਸਿੱਖਾਂ ਦੀ ਬਹੁ ਗਿਣਤੀ ਵਾਲਾ ਸੂਬਾ ਰਿਹਾ, ਨਾ ਇਹ ਪੰਜਾਬੀ ਬੋਲੀ ਵਾਲਿਆਂ ਦਾ ਸੂਬਾ ਰਿਹਾ, ਇਹ ਤਾਂ ਹੁਣ ਹਿੰਦੀ ਬੋਲੀ ਬੋਲਣ ਵਾਲਿਆਂ ਦਾ, ਹਿੰਦੂਆਂ ਦਾ ਸੂਬਾ ਜਿਹੜਾ ਹੈਗਾ ਦਿਨੋਂ ਦਿਨ ਬਣਦਾ ਜਾ ਰਿਹਾ। ਕਿਉਂਕਿ ਜਿਹੜੇ ਪੰਜਾਬੀ ਬੋਲੀ ਬੋਲਣ ਵਾਲੇ ਲੋਕ ਸੀਗੇ ਉਹ ਦਿਨੋਂ ਦਿਨ ਧੱਕ ਕੇ ਖੂੰਜੇ ਲੱਗਦੇ ਜਾ ਰਹੇ ਆ। ਤਾਂ ਜਿਹੜੀਆਂ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੀਆਂ ਧਾਰਾਂ 1966 ਹੈਗੀ ਆ, 66 ਦੀਆਂ ਧਾਰਾਂ ਨੇ 78, 79, 80, ਇਹ ਤਿੰਨ ਧਾਰਾਵਾਂ ਉਹ ਨੇ ਜਿਨ੍ਹਾਂ ਨੇ ਸਾਡਾ ਬੇੜਾ ਗਰਕ ਕੀਤਾ ਪਾਣੀਆਂ ਦੇ ਮੁੱਦੇ ਉੱਤੇ। ਇਹ ਧਾਰਾਵਾਂ ਉਹ ਨੇ ਤਿੰਨੇ ਜਿਹਦੇ ਕਰਕੇ ਪੰਜਾਬ ਦੇ ਦਰਿਆਈ ਪਾਣੀ ਤੇ ਪੰਜਾਬ ਦੀ ਬਿਜਲੀ ਆ ਜਿਹੜੀ ਉਹ ਜਿਹੜੇ ਨੇ ਦੋਨੇ ਉਹ ਲੁੱਟ ਲਏ ਗਏ। ਤੇ ਇਸ ਭਾਰਤੀ ਸੰਵਿਧਾਨ ਦੀ ਜਿਹੜੀ ਧਾਰਾ ਹੈਗੀ ਆ 262/52 ਉਹਦੀ ਸਿੱਧੀ ਉਲੰਘਣਾ ਨੇ, ਜਿਹਦੇ ਅਨੁਸਾਰ ਕੇਂਦਰ ਸਰਕਾਰ ਦਾ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਾਮਲੇ 'ਚ ਕੋਈ ਰੋਲ ਹੀ ਨਹੀਂ ਬਣਦਾ। ਪਰ ਪੰਜਾਬ ਦੇ ਮਸਲੇ 'ਚ ਕਿਹੜਾ ਸੰਵਿਧਾਨ ਤੇ ਕਿਹੜਾ ਕਾਨੂੰਨ, ਜਦੋਂ ਪੰਜਾਬ ਦੀ ਗੱਲ ਆਉਂਦੀ ਉਦੋਂ ਸਾਰਾ ਹਿੰਦੁਸਤਾਨ ਇੱਕ ਮੁੱਠ ਹੋ ਕੇ ਖੜ ਜਾਂਦਾ ਵੀ ਜੇ ਪੰਜਾਬ ਦੇ ਲੋਕ ਭੁੱਖੇ ਮਰਦੇ ਇਸ ਕੰਮ ਦੇ ਨਾਲ ਤਾਂ ਜ਼ਰੂਰ ਮਾਰੋ ਜੀ। ਤੇ ਜਿਹੜਾ ਪੰਜਾਬ ਦੇ ਕਾਂਗਰਸੀ ਲੀਡਰ ਸੀਗੇ ਇਹਨਾਂ ਨੇ ਭੋਰਾ ਉਦੋਂ ਸ਼ਰਮ ਨਹੀਂ ਕੀਤੀ ਹੈਗੀ ਕਿ ਸਾਰੇ ਭਾਰਤ ਦੇ ਕਾਂਗਰਸੀ ਲੀਡਰ ਆ ਜਿਹੜੇ ਜੇ ਉਹ ਪੰਥ ਤੇ ਪੰਜਾਬ ਦੇ ਖਿਲਾਫ ਖੜੇ ਨੇ ਤਾਂ ਸਾਡਾ ਵੀ ਤਾਂ ਹੱਕ ਬਣਦਾ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਤੇ ਹਿੱਤਾਂ ਦੀ ਰਾਖੀ ਕਰੀਏ। ਸੋ ਹਰ ਸਾਲ
ਜਦੋਂ ਆਪਣਾ 1 ਨਵੰਬਰ ਆਉਂਦਾ ਤੇ ਪੰਜਾਬੀ ਸੂਬਾ ਬਣਨ ਦੀ ਵਰ੍ਹੇਗੰਢ ਮਨਾਉਂਦੇ ਆ, ਉਸ ਦਿਨ ਸਾਰੇ ਭਾਰਤ ਦੇ ਵਿੱਚ ਤਾਂ ਜੋ ਮਰਜ਼ੀ ਹੁੰਦਾ ਰਵੇ, ਪਰ ਪੰਜਾਬ ਦੀ ਧਰਤੀ ਉੱਤੇ ਜਿਹੜਾ ਪੰਜਾਬ ਦੇ ਪਾਣੀਆਂ ਨੂੰ ਦੇਖ ਦੇਖ ਕੇ ਰੋਣ ਵਾਲੇ ਬੰਦੇ ਆ ਨਾ, ਉਹਨਾਂ ਨੂੰ ਚਾਹੀਦਾ ਕਿ ਪ੍ਰਤਾਪ ਸਿੰਘ ਕੈਰੋ ਵਰਗਿਆਂ ਦੇ, ਐਨਡੀ ਗਲਾਟੀ ਵਰਗਿਆਂ ਦੇ, ਗੁਲਜ਼ਾਰੀ ਲਾਲ ਨੰਦੇ ਵਰਗਿਆਂ ਦੇ ਤੇ ਹੋਰ ਕਈਆਂ ਦੇ ਜਿਨ੍ਹਾਂ ਨੇ ਪੰਜਾਬ ਦੇ ਪਾਣੀ ਲੁਟਾਏ ਨੇ, ਉਹਨਾਂ ਦੇ ਪੁਤਲੇ ਬਣਾ ਕੇ ਜ਼ਰੂਰ ਫੂਕਿਆ ਕਰਨ। ਇਹਨਾਂ ਬੰਦਿਆਂ ਕਰਕੇ ਅੱਜ ਸਾਡਾ ਬੁਰਾ ਹਾਲ ਆ। ਹਰਿਆਣੇ ਵਿੱਚ ਵਗਦੇ ਘੱਗਰ ਤੇ ਜਮਨਾ ਦਰਿਆ ਉੱਤੇ ਪੰਜਾਬ ਨੇ ਕਦੇ ਦਾਅਵਾ ਨਹੀਂ ਜਤਾਇਆ ਬਈ ਇਹ ਸਾਡੇ, ਕਿਉਂਕਿ ਰਾਪੇਰੀਅਨ ਸਿਧਾਂਤ ਦੇ ਅਨੁਸਾਰ ਉਹ ਬਹੁਤ ਦੂਰ ਨੇ, ਪਰ ਪੰਜਾਬ ਦੇ ਜਿਹੜੇ ਸਤਲੁਜ, ਬਿਆਸ ਤੇ ਰਾਵੀ ਆ, ਇਹਦੇ ਉੱਤੇ ਪੰਜਾਬੀਆਂ ਦਾ ਹੱਕ ਬਣਦਾ। ਹੁਣ 1966 ਦੀਆਂ ਜਿਹੜੀਆਂ ਧਾਰਾਵਾਂ ਨੇ, ਉਹਦੇ ਅਨੁਸਾਰ ਇਹਨਾਂ ਨੇ ਸਾਡੇ ਬਿਜਲੀ ਬੋਰਡ ਦੇ ਜਿਹੜੇ ਸੀਗੇ ਉਹ ਹੱਕ ਜਿਹੜੇ ਸੀ ਉਹ ਲੈ ਲਏ। ਉਹਦੇ ਵਿੱਚ ਭਾਰਤੀ ਸੰਵਿਧਾਨ ਦੀ ਵੀ ਉਲੰਘਣਾ ਕਰ ਲਈ ਤੇ ਫਤਿਹ ਸਿੰਘ ਵਰਗੇ, ਮਾਸਟਰ ਤਾਰਾ ਸਿੰਘ ਵਰਗੇ ਇਹ ਲੋਕਾਂ ਨੇ ਜਿਹੜਾ ਸੀਗਾ ਮਰਨ ਵਰਤ ਵੀ ਰੱਖ ਕੇ ਦੇਖ ਲਏ, ਪਰ ਪੰਜਾਬ ਨੂੰ ਉਹਦਾ ਬਣਦਾ ਹੱਕ ਨਾ ਮਿਲਣਾ ਸੀ, ਨਾ ਮਿਲਿਆ। ਤੇ ਜਿਹੜਾ ਗੁਰਨਾਮ ਸਿੰਘ ਸੀਗਾ, ਇੱਕ ਵਾਰੀ ਉਹ ਮੁੱਖ ਮੰਤਰੀ ਬਣ ਗਿਆ ਪੰਜਾਬ ਦਾ, ਸਰਦਾਰ ਗੁਰਨਾਮ ਸਿੰਘ। ਉਹ ਸੇਵਾ ਮੁਕਤ ਜੱਜ ਸੀਗਾ ਤੇ ਉਹਨੂੰ ਜਸਟਿਸ ਗੁਰਨਾਮ ਸਿੰਘ ਕਰਕੇ ਯਾਦ ਕਰਦੀ ਆ ਦੁਨੀਆ। ਉਹ ਪਤਾ ਨਹੀਂ ਕਿਹੋ ਜਿਹਾ ਜਸਟਿਸ ਸੀਗਾ, ਉਹ ਵੀ ਜੱਜ ਸੀਗਾ। ਤੇ ਉਹ 78, 79, 80 ਜਿਹੜੀਆਂ ਧਾਰਾਵਾਂ ਨੇ ਜਿਹੜਾ ਪੰਜਾਬ ਦੇ ਪਾਣੀ ਲੁੱਟੇ ਜਾਣ ਦਾ ਪ੍ਰਬੰਧ ਕਰਦੀਆਂ ਨੇ, ਉਹਨੂੰ ਉਹ ਕਿਸੇ ਅਦਾਲਤ ਵਿੱਚ ਜਾਂ ਕਿਸੇ ਪੋਲੀਟੀਕਲ ਤੌਰ ਦੇ ਉੱਤੇ ਉਹਨੇ ਵੀ ਨਹੀਂ ਚੈਲੰਜ ਕੀਤਾ। ਫਿਰ ਲਛਮਣ ਸਿੰਘ ਗਿੱਲ ਬਣ ਗਿਆ। ਲਛਮਣ ਸਿੰਘ ਗਿੱਲ ਨੇ ਸਰਕਾਰੀ ਬੋਲੀ ਪੰਜਾਬੀ ਕਰਕੇ ਇਹਦਾ ਕਾਨੂੰਨ ਪਾਸ ਕਰਕੇ ਤਾਂ ਬੱਲੇ ਬੱਲੇ ਖੱਟ ਲਈ, ਪਰ ਦਰਿਆਈ ਪਾਣੀਆਂ ਦੇ ਮਸਲੇ ਤੇ ਉਹ ਵੀ ਦੜਜੀ ਵੱਟ ਕੇ ਟਾਈਮ ਲਗਾ ਗਿਆ। ਇਸੇ ਤਰੀਕੇ ਨਾਲ 27 ਮਾਰਚ 1970 ਨੂੰ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਪ੍ਰਕਾਸ਼ ਸਿੰਘ ਬਾਦਲ। ਤੇ ਇਸ ਬੰਦੇ ਨੇ ਵੀ ਪੰਜਾਬ ਦੇ ਹੱਕ ਬਚਾਉਣ ਦੇ ਲਈ ਕੱਖ ਨਹੀਂ ਕੀਤਾ, ਸਗੋਂ ਤੇ ਦਿੱਲੀ ਵਾਲਿਆਂ ਦੇ ਨਾਲ ਜਿਹੜਾ ਸੀਗਾ ਰਲ ਕੇ ਸਹਿਮਤੀ ਦੇ ਨਾਲ ਟਾਈਮ ਜਾ ਕੱਢ ਲਿਆ। ਫਿਰ ਇਸੇ ਦੌਰਾਨ 17 ਮਾਰਚ 1972 ਨੂੰ ਗਿਆਨੀ ਜੈਲ ਸਿੰਘ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ, ਜਿਹੜਾ ਕਿ ਕਾਂਗਰਸ ਦਾ ਜਾਂ ਇੰਦਰਾ ਦਾ ਹੱਥ ਠੋਕਾ ਸੀ, ਇੱਕ ਗੁਲਾਮ ਬਿਰਤੀ ਵਾਲਾ ਬੰਦਾ ਸੀ। ਬੜੀ ਉਹਦੀ ਸਿਫਤ ਸੁਣਦੇ ਆ ਕਿ ਜੀ ਉਹ ਸਿੱਖੀ 'ਚ ਬੜਾ ਇਸ ਤਰ੍ਹਾਂ ਸੀ। ਕਈ ਮੈਨੂੰ ਕਹਿਣਗੇ ਜੀ ਉਹ ਗੁਰੂ ਗ੍ਰੰਥ ਸਾਹਿਬ ਜਿਹੜਾ ਸੀਗਾ ਜਵਾਨੀ ਕੰਠ ਸੀ, ਉਹਨੂੰ ਬਾਣੀਆਂ ਬੜੀਆਂ ਕੰਠ ਸੀ। ਪਰ ਮੇਰੀ ਨਿਗਾਹ ਦੇ ਵਿੱਚ ਜਿਹੜਾ ਬੰਦਾ ਪੰਥ ਅਤੇ ਪੰਜਾਬ ਦੇ ਖਿਲਾਫ ਭੁਗਤਿਆ ਹੋਵੇ, ਉਹ ਜਿੰਨਾ ਵਧੀਆ ਮਰਜ਼ੀ ਹੋਵੇ, ਜਿੰਨਾ ਸਾਊ ਮਰਜ਼ੀ ਹੋਵੇ, ਜਿੰਨੀ ਉਹਦੀ ਮਰਜ਼ੀ ਸਿਫਤ ਸਲਾਹ ਕੋਈ ਕਰਦੇ ਹੋਣ ਕਿ ਬੰਦਾ ਬੜਾ ਗੁੱਡ ਸੀ, ਕੋਈ ਉਹਨੂੰ ਕਵੇ ਵੀ ਉਹਨੂੰ ਅੰਗਰੇਜ਼ੀ ਬੜੀ ਆਉਂਦੀ ਸੀ, ਕੋਈ ਉਹਨੂੰ ਕਵੇ ਵੀ ਪੰਜਾਬੀ ਬੜੀ ਆਉਂਦੀ ਸੀ, ਕੋਈ ਉਸ ਬੰਦੇ ਨੂੰ ਕਵੇ ਵੀ ਉਹ ਧਾਰਮੀ ਕਰਮੀ ਸੀ, ਉਹ ਨਿਤਨੇਮ ਨਹੀਂ ਸੀ ਕਦੇ ਖਿਜਾਉਂਦਾ। ਕੋਈ ਬੰਦਾ ਇਹੋ ਜਿਹੇ ਬੰਦੇ ਬਾਰੇ ਜਿਹੜਾ ਪੰਥ ਤੇ ਪੰਜਾਬ ਦੇ ਖਿਲਾਫ ਭੁਗਤਿਆ ਹੋਵੇ, ਜਿੰਨੀਆਂ ਮਰਜ਼ੀ ਸਿਫਤਾਂ ਕਰੇ, ਪਰ ਇਤਿਹਾਸਕਾਰ ਦੀ ਨਜ਼ਰ ਵਿੱਚ ਤੇ ਇਤਿਹਾਸ ਦੀ ਨਜ਼ਰ ਵਿੱਚ ਉਹ ਬੰਦਾ ਕੱਖ ਨਹੀਂ ਹੁੰਦਾ, ਕਿਉਂਕਿ ਉਹਦਾ ਆਪਦੇ ਲੋਕਾਂ ਦੇ ਖਿਲਾਫ ਭੁਗਤਿਆ। ਹੁਣ ਪ੍ਰਕਾਸ਼ ਸਿੰਘ ਬਾਦਲ ਆ, ਸਾਰੀ ਜ਼ਿੰਦਗੀ ਦਿੱਲੀ ਅਤੇ ਨਾਗਪੁਰ ਦੀ ਬੋਲੀ ਬੋਲਣ ਤੋਂ ਬਾਅਦ ਚਾਹੇ ਉਹ 10 ਵਾਰੀ ਹੋਰ ਮੁੱਖ ਮੰਤਰੀ ਬਣ ਜੇ, ਉਹ ਤਾਂ ਦਿੱਲੀ ਵਾਲੇ ਬਣਾ ਹੀ ਦੇਣਗੇ, ਰਾਸ਼ਟਰਪਤੀ ਬਣਾ ਦੇਣਗੇ, ਪ੍ਰਧਾਨ ਮੰਤਰੀ ਛੱਡ ਕੇ ਜਿਹੜਾ ਕੋਈ ਮਰਜ਼ੀ ਬਣਾ ਦੇਣਗੇ। ਪਰ ਜਦੋਂ ਖੜਨਾ ਹੀ ਹਰ ਮੌਕੇ ਦਿੱਲੀ ਦੇ ਨਾਲ ਆ, ਜਦੋਂ ਖੜਨਾ ਹੀ ਹਰ ਵੇਲੇ ਸਿੱਖੀ ਦੇ ਉਲਟ ਵਾ, ਜਦੋਂ ਖੜਨਾ ਹੀ ਹਰ ਵੇਲੇ ਨਾਗਪੁਰ ਦੇ ਨਾਲ ਆ, ਤੇ ਜਦੋਂ ਖੜਨਾ ਹੀ ਹਰ ਵੇਲੇ ਸਿੱਖੀ ਤੇ ਸਿੱਖਾਂ ਦੇ ਖਿਲਾਫ ਆ, ਇਹੋ ਜਿਹੇ ਬੰਦੇ ਦਾ ਸਿੱਖ ਇਤਿਹਾਸ ਜਿਹੜਾ ਹੈਗਾ ਉਹਦੇ ਵਿੱਚ ਕਦੇ ਵੀ ਇੱਜ਼ਤ ਨਾਲ ਨਾਂ ਨਹੀਂ ਆਉਣਾ। ਜਦੋਂ ਪਿਛਲੇ ਇਤਿਹਾਸ ਉੱਤੇ ਨਜ਼ਰ ਮਾਰ ਕੇ ਦੇਖੀਏ, ਬਾਬਾ ਬੰਦਾ ਸਿੰਘ ਬਹਾਦਰ ਵੇਲੇ ਜਿਹੜੇ ਸਿੰਘਾਂ ਨੇ ਸੀਸ ਤਲੀ ਤੇ ਧਰ ਕੇ ਜੰਗਾਂ ਲੜੀਆਂ ਨੇ, ਜਾਂ ਉਸ ਤੋਂ ਬਾਅਦ ਵਿੱਚ ਜਿਹੜਾ ਬਾਬਾ ਦੀਪ ਸਿੰਘ ਹੁਣੀ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਬਾਬਾ ਬਘੇਲ ਸਿੰਘ, ਭਾਈ ਚੜ੍ਹਤ ਸਿੰਘ, ਭਾਈ ਮਹਾ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ, ਬਾਬਾ ਹੋਰ ਬੜੇ ਇਹ ਜਿਹੜੇ ਨਾਇਕ ਨੇ, ਇਹ ਆਪ ਦੇ ਵੇਲਿਆਂ ਦੇ ਵਿੱਚ ਬੇਸ਼ੱਕ ਕਸ਼ਟ ਝੱਲਦੇ ਰਹੇ, ਪਰ ਹੀਰੋ ਇਹੀ ਨੇ ਇਤਿਹਾਸ ਦੇ। ਅੱਜ ਵੀ ਜਿਹੜੇ ਬੰਦੇ ਦਿੱਲੀ ਨਾਲ ਹੱਥ ਮਿਲਾ ਕੇ, ਨਾਗਪੁਰ ਨਾਲ ਹੱਥ ਮਿਲਾ ਕੇ ਵਧੀਆ ਵੱਡੀਆਂ ਗੱਡੀਆਂ 'ਚ, ਵੱਡੀਆਂ ਕੋਠੀਆਂ 'ਚ ਸ਼ਾਨਦਾਰ ਜ਼ਿੰਦਗੀ ਜਿਉਂਦੇ ਨੇ, ਜਿਹੜੇ ਵੱਡੇ ਵੱਡੇ ਅਹੁਦੇ ਮਾਣਦੇ ਨੇ, ਜਿਨ੍ਹਾਂ ਦੇ ਨਾਂ ਸੁਣ ਕੇ ਅੱਜ ਦਫ਼ਤਰਾਂ 'ਚ ਮਿੰਟੋ ਮਿੰਟੀ ਕੰਮ ਹੋ ਜਾਂਦੇ ਨੇ, ਜਿਨ੍ਹਾਂ ਦਾ ਨਾਂ ਲੈਂਦਿਆਂ ਲੋਕਾਂ ਕਹਿੰਦੇ ਆ ਜੀ ਬੱਲੇ ਬੱਲੇ, ਤੇ ਮੀਡੀਆ ਜਿਨ੍ਹਾਂ ਦੀ ਨਿੱਤ ਲੱਲੋ ਪੱਪੋ ਕਰਦਾ, ਜਿਨ੍ਹਾਂ ਨੂੰ ਸਿਰ ਤੇ ਚੱਕੀ ਫਿਰਦਾ, ਇਹ ਲੋਕ ਇਤਿਹਾਸ ਦੇ ਵਿੱਚ ਕੱਖ ਨਹੀਂ ਹੋਣੇ। ਇਤਿਹਾਸ ਵਿੱਚ ਚਰਚਾ ਉਹਨਾਂ ਦਾ ਹੋਣਾ, ਸਿੱਖ ਨਾਇਕ ਉਹ ਆ ਜਿਹੜਾ ਪੰਥ ਅਤੇ ਪੰਜਾਬ ਦੇ ਹੱਕ ਵਿੱਚ ਭੁਗਤਿਆ ਹੋਵੇ। ਜਿਹੜੇ ਬੰਦੇ ਨੇ ਪੰਥ ਅਤੇ ਪੰਜਾਬ ਦੇ ਹਮੇਸ਼ਾ ਖਿਲਾਫ ਭੁਗਤਣਾ, ਉਹਦਾ ਇਤਿਹਾਸ ਵਿੱਚ ਕਦੇ ਨਾ ਤਾਂ ਜ਼ਿਕਰ ਨਾਇਕ ਵਜੋਂ ਆਇਆ, ਨਾ ਕਦੇ ਆਉਣਾ। ਉਲਟਾ ਗਦਾਰਾਂ ਦੇ ਵਿੱਚ ਜ਼ਿਕਰ ਆਉਂਦਾ। ਜਿਵੇਂ ਆਪਾਂ ਜਿਹੜਾ ਹਰਚੰਦ ਸਿੰਘ ਲੌਂਗੋਵਾਲ ਆ, ਉਹਨੂੰ ਹਮੇਸ਼ਾ ਖਲਨਾਇਕ ਮੰਨਦਾ ਪੰਥ, ਤੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਨਾਇਕ ਮੰਨੇ ਜਾਂਦੇ ਨੇ, ਕਿਉਂਕਿ
ਜੇ ਆਪਾਂ ਮੋٹے ਤੌਰ ਦੇ ਉੱਤੇ ਦੇਖੀਏ, ਮਰ ਸਾਰਿਆਂ ਨੇ ਜਾਣਾ, ਮਰ ਧਰਤੀ ਉੱਤੋਂ ਜਿਹੜੀ ਮੌਤ ਆ ਉਹ ਹਰੇਕ ਦੀ ਆ। ਬਾਬਾ ਜਰਨੈਲ ਸਿੰਘ ਵੀ ਚਲੇ ਗਏ ਤੇ ਚਲਿਆ ਲੌਂਗੋਵਾਲ ਵੀ ਗਿਆ, ਪਰ ਜੋ ਸਤਿਕਾਰ ਬਾਬਾ ਜਰਨੈਲ ਸਿੰਘ ਨੂੰ ਮਿਲਦਾ ਉਹ ਲੌਂਗੋਵਾਲ ਨੂੰ ਨਾ ਕਦੇ ਮਿਲਿਆ ਤੇ ਨਾ ਮਿਲਣਾ। ਤੇ ਜੇਕਰ ਉੱਥੇ ਲੌਂਗੋਵਾਲ ਜਦੋਂ ਇਕੱਠ ਕਰਦੇ ਨੇ, ਹਰ ਸਾਲ ਬਰਸੀ ਮਨਾਉਂਦੇ ਨੇ, ਉਹਨੂੰ ਹੀਰੋ ਮੰਨਣ ਵਾਲੇ, ਉਹਨੂੰ ਨਾਇਕ ਮੰਨਣ ਵਾਲੇ ਸਰਕਾਰਾਂ ਵੀ ਹੁੰਦੀਆਂ ਨੇਗੀਆਂ ਨਾਲ ਰਲੀਆਂ, ਦਿੱਲੀ ਦੱਖਣ ਤੋਂ ਲੀਡਰ ਚੱਲ ਕੇ ਆਉਂਦੇ ਨੇ, ਪਰ ਉੱਥੇ ਉਹੋ ਜਿਹਾ ਚਾਅ ਤੇ ਉਤਸ਼ਾਹ ਕਦੇ ਵੀ ਨਹੀਂ ਬਣਨਾ। ਉਹਨੂੰ ਸਿੱਖ ਨਾਇਕਾਂ ਦੀ ਕਤਾਰ ਵਿੱਚ ਸ਼ਾਮਲ ਹੋਣ ਦਾ ਮੌਕਾ ਕਦੇ ਵੀ ਨਹੀਂ ਮਿਲਣਾ, ਕਿਉਂਕਿ ਜਿਹੜੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ ਦਾ ਪਿਆਰ ਕਰਦੇ ਆ, ਉਹਨਾਂ ਦੇ ਮਨਾਂ ਦੇ ਵਿੱਚ ਸਪਸ਼ਟ ਗੱਲ ਹੁੰਦੀ ਆ ਕਿ ਇਹ ਸ਼ਖਸੀਅਤ ਉਹ ਆ ਜਿਹਨੇ ਧਰਮ ਹੇਤ ਸੀਸ ਵਾਰਿਆ, ਤੇ ਉਹ ਬੰਦਾ ਉਹ ਆ ਲੌਂਗੋਵਾਲ ਜਿਹਨੇ ਪੰਥ ਨਾਲ ਗਦਾਰੀ ਕੀਤੀ ਆ। ਸੋ ਪੰਥ ਦੇ ਗਦਾਰਾਂ ਵਿੱਚ ਨਾਂ ਲਿਖਾਉਣਾ ਕਿ ਪੰਥ ਦੇ ਸਰਦਾਰਾਂ ਵਿੱਚ ਨਾਂ ਲਿਖਾਉਣਾ, ਇਹ ਹਰੇਕ ਬੰਦੇ ਦੇ ਆਪਦੇ ਹੱਥ ਵਿੱਚ ਹੁੰਦਾ। ਪ੍ਰਕਾਸ਼ ਸਿੰਘ ਬਾਦਲ ਜਾਂ ਹੋਰ ਲੋਕ ਜਿਹੜੇ ਨੇ ਉਹ ਵੱਡੇ ਤੋਂ ਵੱਡੇ ਅਹੁਦੇ ਮਾਣ ਸਕਦੇ ਆ, ਤਾਂ ਉਵੇਂ ਗਿਆਨੀ ਜੈਲ ਸਿੰਘ ਦੀ ਗੱਲ ਆਪਾਂ ਕਰਦੇ ਸੀ ਕਿ ਉਹਦੀ ਬੜੀ ਸਿਫਤ ਸੁਣਦੇ ਆ ਜੀ, ਉਹ ਬੜਾ ਮਹਾਨ ਸੀਗਾ, ਉਹਨੇ ਆਹ ਕੀਤਾ, ਉਹਨੇ ਵਾਹ ਕੀਤਾ, ਪਰ ਹਕੀਕਤ ਇਹ ਹੈਗਾ ਕਿ ਉਹ ਇੰਦਰਾਂ ਦਾ ਗੁਲਾਮ ਸੀ, ਪੰਥ ਦੇ ਤੇ ਪੰਜਾਬ ਦੇ ਹਮੇਸ਼ਾ ਉਲਟ ਭੁਗਤਿਆ। ਸੋ ਜਿਹੜੇ 24 ਮਾਰਚ 1976 ਨੂੰ ਇੰਦਰਾ ਗਾਂਧੀ ਨੇ ਪੰਜਾਬ ਪੁਨਰਗਠਨ ਐਕਟ ਦੀ ਧਾਰਾ 78, 79, 80 ਰਾਹੀਂ ਮਿਲੇ ਅਧਿਕਾਰਾਂ ਦੀ ਦੁਰਵਰਤੋਂ ਕਰਕੇ, ਕਿਉਂਕਿ ਉਦੋਂ ਉਹਨੂੰ ਫਿਰ ਕੇਂਦਰ ਦੇ ਅਧੀਨ ਚਲੇ ਗਏ ਨਾ, ਇਹ ਉਸ ਧਾਰਾ ਦੇ ਅਧੀਨ ਪੰਜਾਬ ਦੇ ਪਾਣੀ ਤੇ ਪੰਜਾਬ ਦੀ ਬਿਜਲੀ, ਇੱਕ ਨੋਟੀਫਿਕੇਸ਼ਨ ਜਾਰੀ ਕਰਤਾ ਜਿਹੜਾ ਖੇਤੀ ਅਤੇ ਸਿੰਚਾਈ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਸੀ ਪਟੇਲ ਦੇ ਦਸਖਤਾਂ ਹੇਠ ਜਾਰੀ ਹੋਇਆ ਸੀਗਾ। ਇਹਦੇ ਵਿੱਚ ਰਾਵੀ ਤੇ ਬਿਆਸ ਦੇ ਪਾਣੀਆਂ ਦੀ ਜਿਹੜੀ ਵੰਡ ਆ ਉਹ ਫਿਰ ਨਵੇਂ ਸਿਰੋਂ ਕਰਤੀ, ਜਿਹੜਾ ਇੰਦਰਾ ਅਵਾਰਡ ਜਿਹਨੂੰ ਕਹਿੰਦੇ ਆ 1976 ਵਾਲਾ, ਉਹ 'ਚ ਹਰਿਆਣੇ ਨੂੰ, ਦਿੱਲੀ ਨੂੰ, ਪੰਜਾਬ ਨੂੰ ਤੇ ਰਾਜਸਥਾਨ ਨੂੰ ਇਹ ਜਿਹੜਾ ਪਾਣੀ ਆ ਫਿਰ ਉਹਦੇ 'ਚ ਨਵੇਂ ਸਿਰੋਂ ਵੰਡ ਕੀਤੀ ਗਈ। ਤੇ ਇਹ ਜਿਹੜੀ ਨਵੇਂ ਸਿਰੋਂ ਵੰਡ ਹੋਈ ਆ, ਇਹਦੇ ਵਿੱਚ ਪਾਣੀਆਂ ਦਾ ਜਿਹੜਾ ਮਾਲਕ ਪੰਜਾਬ ਆ, ਉਹਦੇ ਹਿੱਸੇ ਸਭ ਤੋਂ ਘੱਟ ਪਾਣੀ ਆਇਆ। ਕਿੱਡੀ ਸਾਡੀ ਟ੍ਰੈਜਡੀ ਆ, ਕਿੱਡਾ ਸਾਡਾ ਦੁਖਾਂਤ ਆ। ਇੱਥੇ ਗਿਆਨੀ ਜੈਲ ਸਿੰਘ ਉਹ ਐਵੇਂ ਨਹੀਂ ਸੀ ਰਾਸ਼ਟਰਪਤੀ ਬਣਾਤਾ, ਜਦੋਂ ਉਹ ਇਹੋ ਜਿਹੇ ਪੰਥ ਤੇ ਪੰਜਾਬ ਦੇ ਦੁਸ਼ਮਣੀ ਵਾਲੇ ਕੰਮਾਂ ਦੇ ਵਿੱਚ ਇੰਦਰਾ ਦਾ ਸਾਥ ਦਊਗਾ ਤਾਂ ਇੰਦਰਾ ਜਾਂ ਕਾਂਗਰਸ ਜਾਂ ਬਾਹਮਣ ਜਾਂ ਹਿੰਦੂ ਉਹਨੂੰ ਜਿਹੜਾ ਹੈ ਕਿਉਂ ਨਹੀਂ ਉਹਨੂੰ ਰਾਸ਼ਟਰਪਤੀ ਬਣਾਊਗਾ ਜੀ। ਤੋ ਪੰਥ ਨਾਲ ਪੰਜਾਬ ਨਾਲ ਗਦਾਰੀਆਂ ਕਰੋ, ਵੱਡੇ ਤੋਂ ਵੱਡੇ ਅਹੁਦੇ ਲਓ। ਜਿਹੜੇ ਪੰਜਾਬ ਦੇ ਸਿੱਖ ਨੇ ਜਿਹੜੇ ਰੁਲਦੇ ਫਿਰਦੇ ਨੇ, ਜਿਨ੍ਹਾਂ ਦੇ ਪੱਲੇ ਕੋਈ ਬਾਹਲੇ ਵੱਡੇ ਅਹੁਦੇ ਨਹੀਂ ਹੈਗੇ, ਉਹਨਾਂ ਨੇ ਇਤਿਹਾਸ ਵਿੱਚ ਚੰਦ ਸੂਰਜ ਵਾਂਗੂ ਚਮਕਣਾ। ਪਰ ਜਿਹੜੇ ਆ ਗਿਆਨੀ ਜੈਲ ਸਿੰਘ ਵਰਗੇ ਰਾਸ਼ਟਰਪਤੀ ਨੇ, ਇਹ ਰਾਸ਼ਟਰਪਤੀ ਜਿਹੜੇ ਨੇਗੇ ਇਹ ਕਿਤੇ ਨਹੀਂ ਲੱਭਣੇ। ਤੋ ਜਿਹੜਾ ਪੰਜਾਬ ਦੇ ਪਾਣੀਆਂ ਨੂੰ ਲਟਾਉਣ ਦੇ ਵਿੱਚ ਰਾਸ਼ਟਰਪਤੀ ਬਣਨ ਦੀ ਜਿਹੜੀ ਉਹਨੂੰ ਲਲਕਾ ਉਹਦਾ ਪੂਰੀ ਹੋ ਗਈ, ਪਰ ਪੰਜਾਬ ਨੂੰ ਇੰਦਰਾ ਅਵਾਰਡ ਦੇ ਵਿੱਚ ਸਭ ਤੋਂ ਘੱਟ ਹਿੱਸਾ ਜਿਹੜਾ ਮਿਲਿਆ, ਤੇ ਜਿਨ੍ਹਾਂ ਦਾ ਕੋਈ ਇਲਾਕਾ ਦੇਖਾ ਹੀ ਨਹੀਂ ਸੀ ਬਣਦਾ, ਕਿਉਂਕਿ ਨਾ ਰਾਜਸਥਾਨ ਦੇ ਵਿੱਚ, ਨਾ ਹਰਿਆਣੇ ਦੇ ਵਿੱਚ, ਨਾ ਦਿੱਲੀ ਦੇ ਵਿੱਚ, ਤੇ ਨਾ ਕਿਸੇ ਹੋਰ ਸੂਬੇ ਦੇ ਵਿੱਚ ਸਤਲੁਜ ਬਿਆਸ ਤੇ ਰਾਵੀ ਵਗਦੇ ਆ। ਸਾਡੀ ਧਰਤੀ ਦੇ ਸਾਡੇ ਪਾਣੀ ਨੇ ਸਾਤੋਂ ਲੁੱਟ ਕੇ ਲੈ ਗਏ ਲੋਕ। ਜਿਹੜਾ ਇਹ ਨੋਟੀਫਿਕੇਸ਼ਨ ਹੋਇਆ, ਉਹਦੇ ਇੱਕ ਹੋਰ ਬੜੀ ਅਜੀਬ ਗੱਲ ਆ ਜਿਹੜੀ ਸਾਡੇ ਬਹੁਤ ਸਾਰੇ ਭਾਈਚਾਰੇ ਨੂੰ ਪਤਾ ਨਹੀਂ ਹੈਗੀ, ਉਹ ਮੈਂ ਸਾਂਝੀ ਕਰਨੀ ਚਾਹੁੰਦਾ। ਉਹਦੇ 'ਚ ਇਹ ਲਿਖ ਦਿੱਤਾ ਗਿਆ ਵੀ ਜਿਹੜੀ ਇਹ ਨਵੀਂ ਪਾਣੀਆਂ ਦੀ ਵੰਡ ਹੋਈ ਆ ਨਾ, ਹਰਿਆਣੇ, ਰਾਜਸਥਾਨ, ਦਿੱਲੀ, ਪੰਜਾਬ ਨੂੰ ਪਾਣੀ ਵੰਡੇ ਚਾਰਾਂ 'ਚ, ਵੀ ਜੇ ਕਿਤੇ ਕੱਲ ਕਲਾ ਨੂੰ ਪਾਣੀ ਜਿਹੜਾ ਕਿਸੇ ਕਾਰਨ ਘਟ ਜਾਵੇ, ਜੇਕਰ ਉਹਨਾਂ ਪਾਣੀ ਨਾ ਹੋਵੇ ਜਿੰਨੇ 'ਚੋਂ ਆਪਾਂ ਵੰਡ ਕੀਤੀ ਆ, ਮੰਨ ਲਓ ਆਪਾਂ 100 ਰੁਪਈਏ ਦੇ ਵਿੱਚੋਂ ਵੰਡ ਕਰਤੀ ਵੀ 10 ਰੁਪਈਏ ਪੰਜਾਬ ਨੂੰ ਤੇ ਜਿਹੜੇ ਬਾਕੀ 90 ਰੁਪਈਏ ਨੇ ਉਹ ਫਲਾਣੇ ਨੂੰ ਇੰਨੇ, ਫਲਾਣੇ ਨੂੰ ਇੰਨੇ। ਕਹਿੰਦੇ ਵੀ ਜੇਕਰ ਕਿਤੇ 100 ਰੁਪਈਆ ਆਪਣੇ ਕੋਲੇ ਨਾ ਹੋਵੇ ਨਾ ਉਸ ਦਿਨ, ਤਾਂ ਫਿਰ ਜਿਹੜਾ ਬਾਕੀ ਪਾਣੀ 3 ਰਾਜਾਂ ਦਾ ਜਿਹੜਾ ਹੈਗਾ ਉਹ ਪੂਰਾ ਪੰਜਾਬ ਵਾਲੇ ਕੋਟੇ 'ਚੋਂ ਕਰਨਾ। ਯਾਨੀ ਕਿ ਜਿਹੜਾ ਪਾਣੀਆਂ ਦਾ ਮਾਲਕ ਆ ਨਾ, ਉਹਨੂੰ ਹੋਰ ਭੁੱਖਾ ਮਾਰਨ ਦਾ ਜੁਗਾੜ, ਉਹਦੀ ਧਰਤੀ ਬੰਜਰ ਕਰਨ ਦਾ ਹੋਰ ਜਿਹੜੀ ਸਾਜ਼ਿਸ਼ ਆ, ਉਹ ਇਸ ਮਦ ਨਾਲ ਕੀਤੀ ਗਈ ਕਿ ਪੰਜਾਬ ਆਪਦਾ ਹਿੱਸਾ ਜਿਹੜਾ ਹੈਗਾ ਉਹ ਜਿੱਥੋਂ ਮਰਜ਼ੀ ਪੂਰਾ ਕਰੇ, ਬਾਕੀ ਬਚੇ ਹਿੱਸੇ ਨਾਲ ਸਾਰੇ, ਪਰ ਕਿਸੇ ਦੂਜੇ ਰਾਜ ਦਾ ਪਾਣੀ ਨਹੀਂ ਕਦੇ ਘਟੂਗਾ। ਰਾਜਸਥਾਨ, ਹਰਿਆਣੇ ਨੂੰ, ਦਿੱਲੀ ਨੂੰ ਤੇ ਹੋਰ ਜਿਹੜੇ ਪਾਣੀਆਂ ਦੀ ਵੰਡ ਕੀਤੀ ਗਈ ਆ, ਉਹਨਾਂ ਦਾ ਪਾਣੀ ਜ਼ਰੂਰ ਪੂਰਾ ਕਰਨਾ ਪਊ। ਔਰ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਕਿ 1976 ਵਾਲੇ ਜਿਹੜਾ 24 ਮਾਰਚ 1976 ਨੂੰ ਇੰਦਰਾ ਅਵਾਰਡ ਵਾ, ਉਹਦੀ ਇਸ ਮੱਦ ਬਾਰੇ ਸਾਡੇ ਭਾਈਚਾਰੇ ਨੂੰ ਬਿਲਕੁਲ ਨਹੀਂ ਪਤਾ। ਕਿਉਂਕਿ ਆਪਣੇ ਕਈ ਬੰਦੇ ਹੁਣ ਕਹਿਣਗੇ ਕਿ ਜੀ ਪੰਜਾਬ ਦਾ ਪਾਣੀ, ਆਪਣੀਆਂ ਨਹਿਰਾਂ ਸੁੱਕੀਆਂ ਪਈਆਂ ਨੇ, ਰਾਜਸਥਾਨ ਨੂੰ ਤੇ ਹਰਿਆਣੇ ਨੂੰ ਪਾਣੀ ਧੜਾ ਧੜ ਜਾ ਰਿਹਾ। ਉਹ ਭਰਾਵੋ, ਜਿਹੜਾ ਇੰਦਰਾ ਅਵਾਰਡ ਨੇ ਸਿਆਪਾ ਪਾਇਆ ਹੋਇਆ ਉਹ ਕਿੱਧਰ ਜਾਊ? ਉਹ 'ਚ ਲਿਖਿਆ ਹੋਇਆ ਕਿ ਪੰਜਾਬ ਦੇ ਜੇ ਪਾਣੀ ਮੀਂਹ ਘੱਟ ਪਵੇ ਜਾਂ ਕੋਈ ਹੋਰ ਕਾਰਨ ਪਿੱਛੋਂ ਪਾਣੀ ਘਟ ਜਾਵੇ ਤਾਂ ਪੰਜਾਬ ਆਪਦੇ ਘੱਟ ਪਾਣੀ ਨਾਲ ਸਾਰੂਗਾ ਤੇ ਹਰਿਆਣੇ ਤੇ ਰਾਜਸਥਾਨ ਨੂੰ ਪਾਣੀ ਪੂਰਾ ਕਰਕੇ ਦੇਣਾ ਪਊਗਾ। ਜਿਹੜਾ
PN ਹਕਸਰ ਆ, ਉਹ ਉਸ ਟਾਈਮ ਬੜਾ ਇੱਕ ਕਾਬਲ ਅਫਸਰ ਸੀਗਾ। ਉਹਦੇ ਰਾਹੀਂ ਇਹਨੇ ਗਿਆਨੀ ਜੈਲ ਸਿੰਘ ਨੇ ਚੂੰ ਚਾਂ ਜੀ ਕੀਤੀ ਮਾੜੀ ਮੋਟੀ, ਇੰਦਰਾ ਨੂੰ ਕਿਹਾ ਬਈ ਜੀ ਉਹ ਏਦਾਂ ਕਰ ਲਓ ਉੱਦਾਂ ਕਰ ਲਓ, ਪਰ ਉਹ ਕਹਿੰਦੇ ਜੀ ਹਰਿਆਣੇ ਤੇ ਰਾਜਸਥਾਨ ਦੀਆਂ ਆ ਰਹੀਆਂ ਨੇਗੀਆਂ ਵੋਟਾਂ ਤੇ ਸਾਨੂੰ ਤੁਹਾਡੀ ਕੋਈ ਗੱਲ ਨਹੀਂ, ਇਸ ਟਾਈਮ ਅਸੀਂ ਉਹ ਜਿੱਤਣਾ। ਤਾਂ ਗਿਆਨੀ ਜੈਲ ਸਿੰਘ ਨੇ ਇਹ ਵੀ ਲਿਖ ਕੇ ਦਿੱਤਾ ਕਿ ਉਹਨਾਂ ਨੇ ਆਪਣੇ ਅਫਸਰਾਂ ਨੂੰ ਹੁਕਮ ਜਾਰੀ ਕਰਕੇ ਪੰਜਾਬ ਅੰਦਰ ਹਰਿਆਣੇ ਦੇ ਹਿੱਸੇ ਦਾ ਪਾਣੀ ਦੇਣ ਲਈ ਕੰਮ ਕਰਨ ਬਾਰੇ ਕਹਿ ਦਿੱਤਾ ਹੈ ਤੇ ਪੰਜਾਬ ਤੇ ਹਰਿਆਣੇ ਦੇ ਅਫਸਰਾਂ ਦੀਆਂ ਮੀਟਿੰਗਾਂ ਸਮਾਵਾਂ ਵਿੱਚ ਲਗਾਤਾਰ ਹੋ ਰਹੀਆਂ ਨੇ। ਇਉਂ ਗਿਆਨੀ ਜੈਲ ਸਿੰਘ ਨੇ ਇੰਦਰਾ ਗਾਂਧੀ ਕੋਲ ਆਪਣਾ ਪੱਖ ਵੀ ਰੱਖਦਾ ਤੇ ਗੋਡੇ ਵੀ ਟੇਕਤੇ ਤੇ ਇੰਦਰਾ ਗਾਂਧੀ ਨੇ ਸਪਸ਼ਟ ਕਿਹਾ ਕਿ ਗਿਆਨੀ ਜੈਲ ਸਿੰਘ ਨੂੰ ਹਰਿਆਣੇ ਨੂੰ ਪਾਣੀ ਦੇਣ ਬਾਰੇ ਜੇ ਇਤਰਾਜ਼ ਆ ਤਾਂ ਅਸਤੀਫਾ ਦੇਵੇ ਤੇ ਘਰ ਨੂੰ ਜਾਵੇ, ਅਸੀਂ ਉਸ ਬੰਦੇ ਨੂੰ ਪ੍ਰਧਾਨ ਮੁੱਖ ਮੰਤਰੀ ਬਣਾ ਲੈਂਦੇ ਆ ਜਿਹਨੂੰ ਇਤਰਾਜ਼ ਨਹੀਂ ਹੈਗਾ। ਸੋ ਮੁੱਖ ਮੰਤਰੀ ਦੀ ਕੁਰਸੀ ਛੱਡਣੀ ਔਖੀ ਲੱਗੀ ਤਾਂ ਗਿਆਨੀ ਜੈਲ ਸਿੰਘ ਜੀ ਨੇ ਆਪਦਾ ਸਾਰਾ ਗਿਆਨ ਜਿਹੜਾ ਸੀਗਾ ਉਹ ਇੰਦਰਾ ਦੇ ਪੈਰਾਂ 'ਚ ਰੱਖਦਾ ਤੇ ਸੀਲ ਬਲਦ ਵਾਂਗੂ ਸਤਲੁਜ ਜਮਨਾ ਲਿੰਕ ਨਹਿਰ ਬਣਾਉਣ ਦੀ ਜਿਹੜੀ ਸੀ ਪ੍ਰਵਾਨਗੀ ਆ ਉਹ ਦੇਤੀ। ਹੁਣ 24 ਮਾਰਚ 1977 ਨੂੰ ਮਰਾਰਜੀ ਦੇਸਾਈ ਪ੍ਰਧਾਨ ਮੰਤਰੀ ਬਣਿਆ। 30 ਮਾਰਚ 1977 ਨੂੰ ਗਿਆਨੀ ਜੈਲ ਸਿੰਘ ਜਿਹੜਾ ਸੀਗਾ ਉਹਨੂੰ ਜਾ ਕੇ ਮਿਲਿਆ, ਪੰਜਾਬ ਦਾ ਮੁੱਖ ਮੰਤਰੀ ਸੀ ਉਦੋਂ ਉਹ ਦਰਿਆਈ ਪਾਣੀਆਂ ਦੇ ਮੁੱਦੇ ਤੇ ਗਿਆਨੀ ਜੀ ਨੇ ਆਪਦਾ ਪੱਖ ਰੱਖਣ ਦੀ ਥਾਂ ਇੰਦਰਾ ਗਾਂਧੀ ਵਾਲਾ ਪੱਖ ਹੀ ਰੱਖਿਆ ਵੀ ਇਹ ਜੀ ਪਾਣੀ ਜਿਹੜਾ ਹੈਗਾ ਉਹ ਜਾਣਾ ਚਾਹੀਦਾ ਹਰਿਆਣੇ ਤੇ ਰਾਜਸਥਾਨ ਨੂੰ। ਜੂਨ 1977 ਨੂੰ ਫਿਰ ਇਹ ਬਾਦਲ ਸਾਹਿਬ ਜਿਹੜੇ ਨੇ ਆਪਣੇ, ਇਹਨਾਂ ਤੇ ਕਿਰਪਾ ਹੋ ਗਈ, ਇਹ ਮੁੱਖ ਮੰਤਰੀ ਬਣ ਗਏ। 1955 ਵਿੱਚ ਜਿਹੜਾ ਪਾਣੀ ਵਾਲਾ ਫੈਸਲਾ ਹੋਇਆ ਸੀ, 1976 ਵਾਲਾ ਨੋਟੀਫਿਕੇਸ਼ਨ ਜਿਹੜਾ ਹੋਇਆ ਸੀ, ਉਹਦੇ ਲਈ ਬਾਦਲ ਸਾਹਿਬ ਫਿਰ ਜਾ ਕੇ ਮਰਾਰਜੀ ਦੇਸਾਈ ਨੂੰ ਮਿਲੇ, ਗੱਲਬਾਤ ਕੀਤੀ। ਦੇਸਾਈ ਨੇ ਹਰਿਆਣੇ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਤੇ ਰਾਜਸਥਾਨ ਦੇ ਮੁੱਖ ਮੰਤਰੀ ਭੈਰੋ ਸਿੰਘ ਸ਼ੇਖਾਵਤ ਨੂੰ ਸੱਦਿਆ ਕੋਲੇ। ਦੇਸਾਈ ਨੇ ਰਾਜਸਥਾਨ ਦੇ ਹਰਿਆਣੇ ਦੇ ਮੁੱਖ ਮੰਤਰੀਆਂ ਨੂੰ ਕਿਹਾ, ਹਰਿਆਣੇ ਦਾ ਮੁੱਖ ਮੰਤਰੀ ਵੀ ਸੱਦ ਲਿਆ ਤੇ ਰਾਜਸਥਾਨ ਦਾ ਵੀ ਸੱਦ ਲਿਆ। ਉਹ ਕਹਿੰਦਾ ਨਕਸ਼ਾ ਲੱਗਿਆ ਹੋਇਆ ਵੀ ਸਾਹਮਣੇ ਤੇ ਤੁਸੀਂ ਭਾਲਦੇ ਹੋ ਪਾਣੀ ਸਤਲੁਜ ਦੇ ਵਿੱਚੋਂ, ਮੈਨੂੰ ਤੁਸੀਂ ਇੰਨਾ ਕੁ ਦਿਖਾ ਦਿਓ ਵੀ ਤੁਹਾਡੇ ਰਾਜਸਥਾਨ ਦੇ ਵਿੱਚ ਦੀ ਜਾਂ ਹਰਿਆਣੇ ਦੇ ਕਿਹੜੇ ਹਿੱਸੇ ਵਿੱਚ ਦੀ ਸਤਲੁਜ ਦਰਿਆ ਲੰਘਦਾ। ਦੋਨੇ ਜਾਣੇ ਸੁੰਨ ਹੋ ਗਏ ਵੀ ਆਹ ਕੀ ਹੋ ਗਿਆ। ਤੇ ਉਹ ਜਿਹੜੀ ਗੱਲ ਸਾਰਾ ਪੰਥ ਸਾਰਾ ਪੰਜਾਬ ਕਲਪਦਾ ਸੀਗਾ ਕਿ ਸਾਡੇ ਪਾਣੀ ਨਜਾਇਜ਼ ਲੁੱਟ ਰਹੇ ਨੇ, ਉੱਥੇ ਜਦੋਂ ਸੱਚੀ ਹੋ ਗਈ, ਇਹਦੇ ਬਾਵਜੂਦ ਮਰਾਰਜੀ ਦੇਸਾਈ ਜਿਹੜਾ ਸੀਗਾ ਉਹਨੇ ਇੰਦਰਾ ਅਵਾਰਡ ਰੱਦ ਨਹੀਂ ਕੀਤਾ। ਉਹਨਾਂ ਨੂੰ ਦੱਸਦਾ ਵੀ ਦੇਖ ਲਓ ਤੁਹਾਡਾ ਹੱਕ ਨਹੀਂ ਬਣਦਾ, ਪਰ ਅਸੀਂ ਹਰਿਆਣੇ ਤੇ ਰਾਜਸਥਾਨ ਨੂੰ ਪਾਣੀ ਜਿਹੜਾ ਹੈਗਾ ਦਿੰਦੇ ਰਵਾਂਗੇ, ਵੋਟਾਂ ਤੋਂ ਅਸੀਂ ਲੈਣੀਆਂ ਨੇ, ਸਾਨੂੰ ਪੰਜਾਬ ਦੀਆਂ ਵੋਟਾਂ ਦੀ ਕੋਈ ਲੋੜ ਨਹੀਂ, ਸਾਨੂੰ ਜਿਹੜੀਆਂ ਹੈਗੀਆਂ ਵੋਟਾਂ ਤੁਹਾਡੇ ਹਰਿਆਣੇ ਤੇ ਰਾਜਸਥਾਨ ਵਾਲੀਆਂ ਚਾਹੀਦੀਆਂ ਨੇ, ਇਸ ਕਰਕੇ ਦੇਖ ਲਓ ਅਸੀਂ ਪੰਜਾਬ ਦਾ ਪਾਣੀ ਲੁੱਟ ਕੇ ਤੁਹਾਨੂੰ ਦੇ ਰਹੇ ਹਾਂ। ਤੋਂ ਇੰਦਰਾ ਅਵਾਰਡ ਰੱਦ ਕਰਾਉਣ ਦੇ ਲਈ ਅਕਾਲੀ ਦਲ ਨੇ ਜਨਤਾ ਸਰਕਾਰ ਉੱਤੇ ਦਬਾਅ ਬਣਾਇਆ, ਪਰ ਅਕਾਲੀਆਂ ਨੇ ਅਜਿਹਾ ਨਾ ਕਰਕੇ ਇੱਕ ਚੰਗਾ ਭਲਾ ਮੌਕਾ ਖੁਜਾ ਲਿਆ। ਹੁਣ ਉਹ ਜਿਹੜਾ ਸੀ ਬਣਾਉਣਾ ਸੀ ਦਬਾਅ, ਉਹ ਬਣਾਇਆ ਨਹੀਂ ਤੇ ਉਸ ਮੌਕੇ ਹੋਇਆ ਕੀ ਆ ਉਹ ਮੈਂ ਤੁਹਾਨੂੰ ਇੱਕ ਗੱਲ ਦੱਸਦਾ। ਥੋੜੇ ਦਿਨ ਪਹਿਲਾਂ 31 ਮਾਰਚ ਨੂੰ ਇਸ ਸਾਲ ਹੀ ਜਿਹੜੀ ਮੇਰੀ ਕਿਤਾਬ ਆਈ KPS ਗਿੱਲ ਪੰਜਾਬ ਦਾ ਬੁੱਚੜ, ਉਹਦੇ ਸੰਬੰਧ ਵਿੱਚ ਇੱਕ ਮਾਣ ਸਨਮਾਨ ਦਾ ਸਮਾਰੋਹ ਰੱਖਿਆ ਸੀਗਾ ਗੁਰਚਰਨ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਭਵਨ ਪੰਜੋਲੀ ਕਲਾਂ ਦੇ ਵਿੱਚ। ਉੱਥੇ ਟੌਹੜਾ ਸਾਹਿਬ ਦਾ ਨਜ਼ਦੀਕੀ ਸਾਥੀ ਰਿਹਾ ਗੁਰਦਰਸ਼ਨ ਸਿੰਘ ਵਾਹੀਆ ਤੇ ਇੱਕ ਦੋ ਹੋਰ ਜਿਹੜੇ ਚੰਗੇ ਪ੍ਰੋਫੈਸਰ ਸੁਖਦਿਆਲ ਸਿੰਘ ਵਰਗਿਆਂ ਨੇ ਤੇ ਹੋਰ ਕਈ ਸੱਜਣਾ ਦੇ ਉੱਥੇ ਜਿਹੜੇ ਸੀਗੇ ਸਟੇਜ ਤੋਂ ਪ੍ਰੋਗਰਾਮ ਸੀਗਾ। ਤਾਂ ਉੱਥੇ ਪ੍ਰੋਫੈਸਰ ਭਾਈ ਗੁਰਦਰਸ਼ਨ ਸਿੰਘ ਜਿਹੜਾ ਇਹ ਵਾਹੀਆ ਵਾ, ਇਹਨੇ ਉੱਥੇ ਸਟੇਜ ਤੋਂ ਦੱਸਿਆ ਵੀ ਇੱਕ ਵਾਰ ਅਡਵਾਨੀ ਹੁਣੀ ਤੇ ਹੋਰ ਜਿਹੜੇ ਲੀਡਰ ਸੀਗੇ ਉਹ ਕਹਿੰਦੇ ਜਥੇਦਾਰ ਟੌਹੜਾ ਸਾਹਿਬ ਜੀ ਵੀ ਅਸੀਂ ਬਾਦਲ ਨੂੰ ਮਨਾ ਲਿਆ, ਪੰਜਾਬ ਵਿੱਚ 2 ਪ੍ਰੋਗਰਾਮ ਹੋਣੇ ਆ, ਤੁਸੀਂ ਦੇਖ ਲਓ ਕਿਹੜੇ ਪ੍ਰੋਗਰਾਮ 'ਚ ਹਾਜ਼ਰੀ ਭਰਨੀ ਆ। ਕਹਿੰਦੇ ਵੀ ਇੱਕ ਤਾਂ ਇਹ ਹੈਗਾ ਕਿ ਪੰਜਾਬ ਦੇ ਪਾਣੀਆਂ ਦੇ ਲਈ ਅਸੀਂ ਕਰਾਉਣਾ ਇੱਕ ਸੈਮੀਨਾਰ, ਇੱਕ ਪ੍ਰੋਗਰਾਮ। ਜੇ ਤਾਂ ਤੁਸੀਂ ਸੈਮੀਨਾਰ ਦੀ ਪ੍ਰਧਾਨਗੀ ਕਰਨੀ ਆ ਉਹ ਦੱਸ ਦਿਓ, ਅਸੀਂ ਉਹੋ ਜਿਹਾ ਇੰਤਜ਼ਾਮ ਕਰ ਦਈਏ। ਤੇ ਜੇਕਰ ਦੂਜਾ ਕੰਮ ਹੈਗਾ ਵੀ ਨਹਿਰ ਦਾ ਟੱਕ ਲਾਉਣਾ, ਜੇ ਤੁਸੀਂ ਨਹਿਰ ਦਾ ਟੱਕ ਲਾਉਣਾ ਫਿਰ ਸਾਨੂੰ ਉਹ ਦੱਸ ਦਿਓ, ਕਿਉਂਕਿ ਜੇ ਤੁਸੀਂ ਨਹਿਰ ਦਾ ਟੱਕ ਲਾਉਣਾ ਫਿਰ ਅਸੀਂ ਸੈਮੀਨਾਰ ਦੀ ਪ੍ਰਧਾਨਗੀ ਬਾਦਲ ਸਾਹਿਬ ਤੋਂ ਕਰਵਾ ਲੈਂਦੇ ਆ, ਤੇ ਜੇਕਰ ਤੁਸੀਂ ਸੈਮੀਨਾਰ ਦੀ ਪ੍ਰਧਾਨਗੀ ਕਰਨੀ ਆ ਫਿਰ ਅਸੀਂ ਨਹਿਰ ਦਾ ਟੱਕ ਜਿਹੜਾ ਹੈਗਾ ਉਹ ਬਾਦਲ ਸਾਹਿਬ ਤੋਂ ਲਵਾ ਲੈਂਦੇ ਆ। 2 ਸਕਿੰਟ ਨਹੀਂ ਟੌਹੜਾ ਸਾਹਿਬ ਚੁੱਪ ਰਹੇ, ਨਾਲ ਦੀ ਨਾਲ ਕਹਿੰਦੇ ਦੇਖੋ ਜੀ ਨਾ ਤਾਂ ਮੈਂ ਟੱਕ ਲਾਵਾਂ ਨਾ ਟੱਕ ਲਾਉਣ ਦੇਵਾਂ, ਨਾ ਮੈਂ ਸੈਮੀਨਾਰ ਦੀ ਪ੍ਰਧਾਨਗੀ ਕਰਾਂ ਨਾ ਮੈਂ ਕਿਸੇ ਨੂੰ ਕਰਨ ਦੇਵਾਂ,
ਇਹ ਤਾਂ ਬਿਲਕੁਲ ਹੀ ਭੁੱਲ ਜਾਓ ਕਿ ਪੰਜਾਬ ਦੇ ਪਾਣੀਆਂ ਦੇ ਉੱਤੇ ਅਸੀਂ ਤੁਹਾਡੇ ਨਾਲ ਕੋਈ ਗੱਲ ਨਿਬੇੜ ਲਾਂਗੇ। ਉਹ ਕਹਿੰਦੇ ਜੀ ਬਾਦਲ ਸਾਹਿਬ ਤਾਂ ਤਿਆਰ ਨੇ, ਕਹਿੰਦੇ ਮੈਂ ਉਹਨਾਂ ਨਾਲ ਵੀ ਗੱਲ ਕਰ ਲੈਣਾ। ਤੇ ਆ ਕੇ ਜਦੋਂ ਚੰਡੀਗੜ੍ਹ ਬਾਦਲ ਸਾਹਿਬ ਨੂੰ ਬਿਠਾ ਕੇ ਕਿਹਾ ਸਾਰਿਆਂ ਦੇ ਸਾਹਮਣੇ ਵੀ ਤੁਸੀਂ ਉਹਨਾਂ ਨੂੰ ਹਾਮੀ ਕਿਉਂ ਭਰੀ, ਕਹਿੰਦੇ ਜੀ ਮੈਂ ਤਾਂ ਹਾਮੀ ਭਰ ਬੈਠਿਆ ਹੈਗਾ। ਹੁਣ ਉਹ ਕਹਿੰਦਾ ਵੀ ਤੁਸੀਂ ਇਹ ਗਲਤ ਕੀਤਾ। ਸਾਰੇ ਅਕਾਲੀ ਲੀਡਰਸ਼ਿਪ ਨੇ ਕਿਹਾ ਕਿ ਆਪਣੇ ਲਈ ਦੁਨੀਆ 'ਚ ਖੜਨਾ ਔਖਾ ਹੋ ਜੂ, ਪਰ ਬਾਦਲ ਸਾਹਿਬ ਜਿਨ੍ਹਾਂ ਨੂੰ ਮਤਲਬ ਹਮੇਸ਼ਾ ਹੀ ਦਿੱਲੀ ਨਾਲ ਤੇ ਨਾਗਪੁਰ ਨਾਲ ਖੜਨ ਦਾ ਚਾਅ ਚੜਿਆ ਰਹਿੰਦਾ, ਉਹ ਕਹਿੰਦੇ ਜੀ ਫਿਰ ਮੇਰੇ ਤੋਂ ਨਹੀਂ ਜਵਾਬ ਦੇ ਹੋਣਾ। ਉਹ ਟੌੜਾ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਜਵਾਬ ਤਾਂ ਉਹਨਾਂ ਨੂੰ ਮੈਂ ਹੀ ਦੇ ਲੂੰ, ਪਰ ਤੁਸੀਂ ਮਾੜਾ ਮੋਟਾ ਖਿਆਲ ਰੱਖਿਆ ਕਰੋ। ਇਹ ਤਾਂ ਪਿਛਲੀ ਪੀੜ੍ਹੀ ਦੇ ਵਿੱਚ ਕੁਛ ਕਦੇ ਕਦੇ ਅਕਾਲੀ ਦਲ ਦੇ ਅੰਦਰੋਂ ਇਹੋ ਜਿਹਾ ਟੌੜਾ ਸਾਹਿਬ ਵਰਗਾ ਬੰਦਾ ਜਾਂ ਕੋਈ ਹੋਰ ਕਦੇ ਨਾ ਕਦੇ ਹੁੰਗਾਰਾ ਮਾਰ ਜਾਂਦਾ ਰਿਹਾ, ਨਹੀਂ ਤਾਂ ਬਾਦਲ ਸਾਹਿਬ ਨੇ ਜਿਹੜੇ ਆਪਾਂ ਨੂੰ ਚੰਦ ਹੁਣ ਚੜ੍ਹ ਕੇ ਦਿਖਾਏ ਨੇ ਉਹ 50 ਸਾਲ ਪਹਿਲਾਂ ਚੜ੍ਹ ਜਾਣੇ ਸੀ, ਔਰ ਚੜ੍ਹੇ ਵੀ ਨੇਗੇ। ਤੇ ਇਹ ਜਿਹੜੀ ਬਾਦਲ ਸਾਹਿਬ ਨੂੰ ਇੱਕ ਮੌਕਾ ਮਿਲਿਆ ਸੀ ਨਾ, ਜਦੋਂ ਜਨਤਾ ਪਾਰਟੀ ਕਾਂਗਰਸ ਤਾਂ ਸਦਾ ਹੀ ਖਿਲਾਫ ਰਹੀ ਆ ਤੁਹਾਡੇ ਪੰਥ ਦੇ ਪੰਜਾਬ ਦੇ, ਤੁਸੀਂ ਕਹਿੰਦੇ ਹੋ ਉਹਨੂੰ ਕਹਿੰਦੇ ਹੋ ਮਤਰੇਈ ਮਾਂ ਵਾ। ਫਿਰ ਜਿਹੜੀ ਆ ਭਾਰਤੀ ਜਨਤਾ ਪਾਰਟੀ ਆ ਸਕੀ ਮਾਂ ਸੀ, ਇਹ ਸਕੀ ਮਾਂ ਤੋਂ ਲੈ ਲੈਂਦੇ, ਕੀ ਮਿਲਣਾ ਕੀ ਲੈਣਾ ਸੀਗਾ। ਹੁਣ ਉਹ ਚੰਗਾ ਭਲਾ ਮੌਕਾ ਸੀ ਉਸ ਟਾਈਮ ਜਦੋਂ ਜਨਤਾ ਪਾਰਟੀ ਨੂੰ ਇੱਕ MP ਦੀ ਲੋੜ ਸੀ, ਪਰ ਉਹ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹਦੇ ਹੁੰਦਿਆਂ ਇਹ ਮਸਲਾ ਨਿਬੇੜਿਆ ਨਹੀਂ। ਤੇ ਫਿਰ 1979 ਚ ਬਾਦਲ ਸਾਹਿਬ ਨੇ ਪੰਜਾਬ ਸਰਕਾਰ ਵੱਲੋਂ ਜਿਹੜਾ ਸੀ ਆ ਕੇਸ ਉਹ ਜਿਹੜਾ ਸੀ ਆ ਪਾਤਾ, ਤੇ 131 ਧਾਰਾ ਸੰਵਿਧਾਨ ਦੀ ਹੈ ਜਿਹੜੀ ਉਹਦੇ ਅਧੀਨ ਸੁਪਰੀਮ ਕੋਰਟ ਦੇ ਵਿੱਚ ਕੇਸ ਚਲਾ ਗਿਆ। ਤੇ ਲਿੰਕ ਨਹਿਰ ਜਿਹੜੀ ਸੀਗੀ ਉਹ ਜਿਹੜੀ ਬਣ ਜਾ ਰਹੀ ਸੀ, ਉਹਦੇ ਵਿੱਚ ਕੀ ਪੰਗਾ ਪਾਤਾ ਬਾਦਲ ਸਾਹਿਬ ਨੇ ਵੀ 2 ਕਰੋੜ ਰੁਪਈਆ ਜਿਹੜਾ ਸੀਗਾ ਉਹ ਸਤਲੁਜ ਜਮਨਾ ਲਿੰਕ ਨਹਿਰ ਦੇ ਲਈ ਉਧਰੋਂ ਮਨਜ਼ੂਰ ਕਰ ਲਿਆ। ਤੇ ਜਦੋਂ ਤੁਸੀਂ ਹਰਿਆਣੇ ਦੇ ਚੌਧਰੀ ਦੇਵੀ ਲਾਲ ਤੋਂ ਪੈਸੇ ਲਓਗੇ ਤੇ ਉੱਥੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਕੀ ਕਹੋਗੇ? ਸੁਪਰੀਮ ਕੋਰਟ ਦੇ ਵਿੱਚ ਤਾਂ ਫਿਰ ਉੱਥੇ ਤੁਹਾਡਾ ਕੇਸ ਕਮਜ਼ੋਰ ਹੋ ਜਾਊਗਾ। ਸੋ ਬਾਦਲ ਸਾਹਿਬ ਨੇ ਜਿੱਥੇ ਤਾਂ ਇੱਕ ਪਾਸੇ ਤਾਂ ਸਿੱਖਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਖੁਸ਼ ਕਰਨ ਦੇ ਲਈ ਇਹ ਕੇਸ ਕਰਤਾ ਸੁਪਰੀਮ ਕੋਰਟ ਦੇ ਵਿੱਚ ਵੀ ਆਪਣੇ ਪਾਣੀ ਜਿਹੜੇ ਲੁੱਟੇ ਜਾ ਰਹੇ ਨੇ, ਦੂਜੇ ਪਾਸੇ ਨਾਲ ਦੀ ਨਾਲ ਕੇਸ ਕਮਜ਼ੋਰ ਕਰਨ ਦੇ ਲਈ ਤੇ ਹਰਿਆਣੇ ਦੇ ਚੌਧਰੀ ਦੇਵੀ ਲਾਲ ਨੂੰ ਖੁਸ਼ ਕਰਨ ਦੇ ਲਈ ਉਹਦੇ ਨਾਲ ਜਿਹੜੀ ਯਾਰੀ ਸੀਗੀ ਉਹ ਨਿਭਾਉਣ ਦੇ ਲਈ ਉਹ ਤੋਂ ਪੈਸੇ ਵੀ 2 ਕਰੋੜ ਰੁਪਈਆ ਜਿਹੜਾ ਸੀ ਮਨਜ਼ੂਰ ਕਰ ਲਏ। ਸੋ ਦਸਾਈ ਨੇ ਨਾ ਇੰਦਰਾ ਅਵਾਰਡ ਰੱਦ ਕੀਤਾ ਤੇ ਉਹਨੇ ਹਰਿਆਣੇ ਤੇ ਰਾਜਸਥਾਨ ਵੀ ਖੁਸ਼ ਕਰ ਲਏ, ਤੇ ਅਕਾਲੀ ਜਿਹੜੇ ਸੀ ਉਹ ਸੁਪਰੀਮ ਕੋਰਟ 'ਚ ਭੇਜਤੇ, ਤੇ ਦਸਾਈ ਤੇ ਬਾਦਲ ਸਾਹਿਬ ਜਿਹੜੇ ਡਬਲ ਰੋਲ ਕਰਦੇ ਰਹੇ, ਤੇ ਜਿਹੜਾ ਪਾਣੀ ਆ ਪੰਜਾਬ ਦਾ ਉਹ ਲੁੱਟਿਆ ਜਾਂਦਾ ਰਿਹਾ। ਉਸ ਤੋਂ ਬਾਅਦ ਵਿੱਚ 1980 ਦੇ ਵਿੱਚ ਇੰਦਰਾ ਗਾਂਧੀ ਸੱਤਾ 'ਚ ਆ ਗਈ ਤੇ ਪੰਜਾਬ ਦੇ ਵਿੱਚ ਜਿਹੜਾ ਸੀ ਦਰਬਾਰਾ ਸਿੰਘ ਮੁੱਖ ਮੰਤਰੀ ਬਣ ਗਿਆ। ਜਦੋਂ ਦਰਬਾਰਾ ਸਿੰਘ ਜਿਹੜਾ ਸੀ ਮੁੱਖ ਮੰਤਰੀ ਬਣਿਆ, ਇਹ ਵੀ ਗਿਆਨੀ ਜੈਲ ਸਿੰਘ ਵਾਂਗੂ ਇੰਦਰਾ ਦੇ ਚਰਨਾਂ 'ਚ ਬੈਠਣ ਵਾਲਾ ਹੀ ਸੀਗਾ। ਤਾਂ ਇੰਦਰਾ ਨੇ ਫਿਰ ਉਹਨੂੰ ਕਿਹਾ ਵੀ ਸੁਪਰੀਮ ਕੋਰਟ 'ਚੋਂ ਕੇਸ ਵਾਪਸ ਲੈ, ਤਾਂ ਬੜੀ ਛੇਤੀ ਜਿਹੜਾ ਸੀਗਾ ਕੇਸ ਉਹ ਵਾਪਸ ਹੋ ਗਿਆ, ਕਿਉਂਕਿ ਗਿਆਨੀ ਜੈਲ ਨੇ ਮੁੱਖ ਮੰਤਰੀ ਬਾਦਲ ਨੇ ਉਹ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੇਸ ਨਹੀਂ ਸੀ ਕੀਤਾ ਹੋਇਆ, ਉਹ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀਤਾ ਹੋਇਆ ਸੀਗਾ। ਤੇ ਜਦੋਂ ਮੁੱਖ ਮੰਤਰੀ ਬਦਲ ਗਿਆ ਗਾਂਹ ਵਾਲਾ, ਉਹਨੇ ਉਹ ਕੇਸ ਵਾਪਸ ਲੈ ਲਿਆ। ਸੋ 1955 ਤੇ 1976 ਦੇ ਵਿੱਚ ਜਿਹੜੀਆਂ ਘਾਟਾਂ ਰਹਿ ਗਈਆਂ ਸੀ ਉਦੋਂ ਤੱਕ ਇਹ ਸਾਰੀਆਂ ਸਮਝ ਗਏ ਸੀਗੇ ਵੀ ਆਹ ਗੱਲਾਂ ਕਰਕੇ ਅਸੀਂ ਅਦਾਲਤ ਦੇ ਵਿੱਚ ਖਤਾ ਖਾਵਾਂਗੇ। ਤਾਂ ਉਹ ਸਾਰੀਆਂ ਘਾਟਾਂ ਪੂਰੀਆਂ ਕਰਨ ਦੇ ਲਈ ਫਿਰ 31/12/1981 ਨੂੰ ਹਰਿਆਣਾ, ਰਾਜਸਥਾਨ ਤੇ ਪੰਜਾਬ ਇਹਨਾਂ ਤਿੰਨਾਂ ਸੂਬਿਆਂ ਦੇ ਵਿੱਚ ਉਦੋਂ ਕਾਂਗਰਸ ਦਾ ਰਾਜ ਸੀਗਾ। ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ, ਰਾਜਸਥਾਨ ਦੇ ਮੁੱਖ ਮੰਤਰੀ ਸ਼ਿਵਚਰਨ ਮਾਥਰ ਤੇ ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਇਕੱਠੇ ਕਰਕੇ ਇੰਦਰਾ ਨੇ 31/12/1981 ਨੂੰ ਕਿਹਾ ਕਿ ਆਹ ਸਮਝੌਤਾ ਹੋ ਗਿਆ ਜੀ। ਇਹਦੇ ਉੱਤੇ ਉਹ ਸਾਰੇ ਦਾ ਸਾਰਾ ਸਮਝੌਤਾ ਜਿਹੜਾ ਸੀ ਉਹ ਪੰਜਾਬ ਦੇ ਉਲਟ ਸੀ, ਤੇ ਦਰਬਾਰਾ ਸਿੰਘ ਵਰਗੇ ਬੰਦੇ ਨੇ ਉਹਦੇ ਤੇ ਪੜਕ ਨੇ ਸਾਈਨ ਕਰਤੇ, ਕਿਉਂਕਿ ਮੁੱਖ ਮੰਤਰੀ ਦੀ ਕੁਰਸੀ ਛੱਡਣੀ ਬੜੀ ਔਖੀ ਆ। ਇਹ ਜਿੰਨੇ ਪੰਥ ਤੇ ਪੰਜਾਬ ਦੇ ਖਿਲਾਫ ਭੁਗਤੇ ਆ, ਚਾਹੇ ਉਹ ਬਾਦਲ ਆ, ਚਾਹੇ ਉਹ ਗਿਆਨੀ ਜੈਲ ਸਿੰਘ ਆ, ਚਾਹੇ ਉਹ ਦਰਬਾਰਾ ਸਿੰਘ ਆ, ਇਹ ਕੁਰਸੀ ਦੇ ਲਾਲਚ ਵਿੱਚ ਠਾ ਸਾਈਨ ਕਰਦੇ ਰਹੇ ਆ। ਤੇ ਉਹ ਥੋੜਾ ਜਿਹਾ ਜਦੋਂ ਮਾੜਾ ਜਿਹਾ ਚੂੰ ਚਾਂ ਜੀ ਕੀਤੀ ਤਾਂ ਇੰਦਰਾ ਨੇ ਇੱਕ ਦਬਕਾ ਮਾਰਿਆ, ਦਰਬਾਰਾ ਸਿੰਘ ਨੇ ਸਾਈਨ ਕਰਤੇ, ਤੇ ਹੁਣ ਪੰਜਾਬ ਦੇ ਪਾਣੀ ਜਿਹੜੇ ਸੀ ਉਹ ਕਾਨੂੰਨੀ ਤੌਰ ਤੇ ਲੁੱਟੇ ਜਾਣ ਦਾ ਜੁਗਾੜ ਜਿਹੜਾ ਸੀ ਉਹ ਪੱਕਾ ਬਣਾ ਲਿਆ। ਹਰਿਆਣੇ ਨੂੰ, ਰਾਜਸਥਾਨ ਨੂੰ, ਦਿੱਲੀ ਨੂੰ, ਜੰਮੂ ਕਸ਼ਮੀਰ ਨੂੰ ਪੰਜਾਬ ਦਾ ਪਾਣੀ ਜਿਹੜਾ ਸੀਗਾ ਉਹ ਲੁੱਟ ਕੇ 31/12/1981 ਵਿੱਚ ਦੇਤਾ, ਤੇ ਨਾਲ ਹੀ ਕਹਿਤਾ ਵੀ 2 ਸਾਲਾਂ ਦੇ ਵਿੱਚ ਸਤਲੁਜ ਦਰਿਆ ਦਾ ਪਾਣੀ ਜਮਨਾ ਦਰਿਆ 'ਚ, ਉਹ ਜਦੋਂ ਸਤਲੁਜ ਦਾ ਪਾਣੀ ਜਮਨਾ ਦਰਿਆ 'ਚ ਪਾ ਲਓਗੇ ਪੰਜਾਬ ਕਿੱਧਰ ਜਾਊਗਾ? ਪਰ ਪੰਜਾਬ ਤਾਂ ਲੁੱਟਣਾ ਸੀ। ਤਾਂ ਪੰਜਾਬ ਦਾ ਪਾਣੀ ਜਿਹੜਾ ਹੈ ਉਹ ਜਦੋਂ ਆਪਾਂ ਪੜ੍ਹਦੇ ਹਾਂ ਨਾ ਇੰਡੀਆ ਕਮਿਟਸ ਸੁਸਾਈਡ ਕਿਤਾਬ ਗੁਰਦਰਸ਼ਨ ਸਿੰਘ ਢਿੱਲੋਂ ਦੀ, ਜਾਂ ਹੋਰ ਬਹੁਤ ਸਾਰੇ ਵਿਦਵਾਨਾਂ ਨੇ ਕਿਤਾਬਾਂ ਲਿਖੀਆਂ ਨੇ, ਕੁਮੇਦਾਨ ਜੀ ਬਹੁਤ ਸੋਹਣਾ ਇਸ ਮਸਲੇ ਤੇ ਬੋਲਦੇ ਨੇ। ਤਾਂ ਪੰਜਾਬ ਜਿਹੜਾ ਹੈ ਉਹਦੀਆਂ ਰਾਜਸਥਾਨ ਤੋਂ ਹਰੀਕੇ ਹੈਡਵਰਕਸ ਤੋਂ 2 ਨਹਿਰਾਂ ਜਿਹਨਾਂ ਨੂੰ ਫਿਰੋਜ਼ਪੁਰ ਫੀਡਰ ਕਹਿੰਦੇ ਆ, ਇੱਕ ਸਰਹੱਦ ਫੀਡਰ ਆਉਂਦੀ ਆ, ਇਹ ਜਿਹੜੀਆਂ ਨਹਿਰਾਂ ਨੇਗੀਆਂ ਉਹਦੇ ਰਾਹੀਂ ਨਜਾਇਜ਼ ਮਿਲ ਰਿਹਾ। ਤੇ ਸਰਹੰਦ ਦੇ ਕੋਲ
ਜਿਹੜੀ ਨਹਿਰ ਦੇ ਵਿੱਚ ਹੋਟਲ ਬਣਿਆ ਜਿਹਨੂੰ ਭਾਖੜਾ ਮੇਨ ਲਾਈਨ ਕਹਿੰਦੇ ਆ, ਉਹਦੇ 'ਚੋਂ ਹਰਿਆਣੇ ਨੂੰ ਜਿਹੜਾ ਸਤਲੁਜ ਦਾ ਪਾਣੀ ਆ ਉਹ ਦਿੱਤਾ ਜਾ ਰਿਹਾ। ਤੋਂ ਜੰਮੂ ਕਸ਼ਮੀਰ ਨੂੰ ਰਾਵੀ ਦਰਿਆ ਉੱਤੇ ਬਣੇ ਪੌਂਗ ਡੈਮ ਰਾਹੀਂ 6 ਲੱਖ ਏਕੜ ਫੁੱਟ ਜਿਹੜਾ ਹੈਗਾ ਪਾਣੀ ਉਹ ਦਿੱਤਾ ਜਾ ਰਿਹਾ। ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਪੰਜਾਬ ਦੇ ਪਾਣੀ ਲੁੱਟੇ ਜਾ ਰਹੇ ਸੀ, ਪੰਜਾਬ ਦੇ ਆਰਥਿਕ ਹੱਕਾਂ ਉੱਤੇ ਡਾਕਾ ਵੱਜ ਰਿਹਾ ਸੀ, ਤਾਂ 8 ਅਪ੍ਰੈਲ 1982 ਨੂੰ ਪਟਿਆਲੇ ਜ਼ਿਲ੍ਹੇ ਦੇ ਪਿੰਡ ਕਪੂਰੀ ਵਿੱਚ ਇੰਦਰਾ ਗਾਂਧੀ ਨੇ ਆ ਕੇ ਟੱਕ ਲਾਉਣ ਦਾ ਐਲਾਨ ਕਰਤਾ ਵੀ ਸਤਲੁਜ ਜਮਨਾ ਲਿੰਕ ਨਹਿਰ ਦਾ ਟੱਕ ਲਾਉਂਗੀ। ਤੇ ਜਦੋਂ ਉੱਥੇ ਉਦਘਾਟਨ ਕਰਨ ਆਈ ਤਾਂ ਉੱਥੇ ਫਿਰ ਜਿਹੜਾ ਪੰਜਾਬ ਦੇ ਲੋਕਾਂ ਨੇ, ਜਿਹੜਾ ਅਕਾਲੀ ਦਲ ਵੀ ਸੀ ਉਦੋਂ, ਮਾਰਕਸਵਾਦੀ ਪਾਰਟੀ ਕਾਮਰੇਡ ਵੀ ਸੀਗੇ, ਇਹਨਾਂ ਨੇ ਨਹਿਰ ਰੋਕੋ ਜਿਹੜਾ ਸੀਗਾ ਅੰਦੋਲਨ ਚਲਾਤਾ। ਤਾਂ ਫਿਰ ਉਹ ਨਹਿਰ ਰੋਕੋ ਅੰਦੋਲਨ ਹੀ ਧਰਮ ਯੁੱਧ ਮੋਰਚੇ 'ਚ ਬਦਲ ਗਿਆ ਤੇ ਉਹਦੇ ਵਿੱਚ ਸਿੱਖਾਂ ਉੱਤੇ ਹੋਰ ਜ਼ੁਲਮ ਹੋਏ, ਸਿੱਖਾਂ ਉੱਤੇ ਵਧੀਕੀਆਂ ਹੋਈਆਂ, ਏਸ਼ੀਆਈ ਖੇਡਾਂ ਹੋਈਆਂ। ਉਹਦੇ ਵਿੱਚ ਸਿੱਖ ਜਦੋਂ ਆਪਦਾ ਪ੍ਰੋਟੈਸਟ ਕਰਨਾ ਚਾਹੁੰਦੇ ਸੀ ਫਿਰ ਸਿੱਖ ਜਲੀਲ ਕੀਤੇ ਗਏ। ਇਹ ਕੰਮ ਭਖਦਾ ਗਿਆ ਤੇ 1983 ਵਿੱਚ ਇੰਦਰਾ ਗਾਂਧੀ ਨੇ ਜਿਹੜਾ ਦਰਬਾਰਾ ਸਿੰਘ ਸੀ ਉਹ ਵੀ ਗੱਦੀ ਤੋਂ ਲਾਹਤਾ ਤੇ ਰਹਿੰਦੀ ਖੂੰਦੀ ਕਸਰ ਨਾਲ ਦੀ ਨਾਲ ਲਾਲਾ ਜਗਤ ਨਾਰਾਇਣ ਜਗਬਾਣੀ ਵਾਲਾ ਪੂਰੀ ਕਰਦਾ ਰਿਹਾ। ਤੋਂ ਪੰਜਾਬ ਦੇ ਪਾਣੀ ਲੁੱਟੇ ਜਾਣ ਦਾ ਜਿਹੜਾ ਇਹ ਸਾਰਾ ਜੁਗਾੜ ਚੱਲ ਰਿਹਾ ਸੀਗਾ, ਇਹਦੇ ਵਿੱਚ ਉਹ ਸਤਲੁਜ ਜਮਨਾ ਲਿੰਕ ਨਹਿਰ ਦੇ ਖਿਲਾਫ ਜਾਂ ਹੋਰ ਸਾਰੇ ਪੰਜਾਬ ਦੇ ਮਸਲਿਆਂ ਦੇ ਉੱਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਤੇ ਹੋਰ ਸਿੱਖ ਜੁਝਾਰੂ ਜਿਹੜੇ ਸੀਗੇ, ਉਹ ਜਦੋਂ ਸੀਸ ਤਲੀ ਤੇ ਧਰ ਕੇ ਖੜ ਗਏ ਅੜਗੇ ਮੂਹਰੇ, ਉਦੋਂ ਫਿਰ ਇਹਨਾਂ ਕੁਰਸੀ ਦੇ ਭੁੱਖਿਆਂ ਲਈ ਵੀ ਔਖਾ ਹੋ ਗਿਆ, ਬਾਦਲ ਵਰਗਿਆਂ ਲਈ, ਤੇ ਦਿੱਲੀ ਵਾਲਿਆਂ ਲਈ ਵੀ ਔਖਾ ਹੋ ਗਿਆ, ਕਾਂਗਰਸੀਆਂ ਲਈ ਵੀ ਔਖਾ ਹੋ ਗਿਆ। ਫਿਰ ਕੋਈ ਰਾਹ ਕੱਢਣ ਦੇ ਯਤਨ ਦੇ ਵਿੱਚ ਇਹਨਾਂ ਨੇ ਦਰਬਾਰ ਸਾਹਿਬ ਤੇ ਅਟੈਕ ਕਰਤਾ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਤੇ ਹੋਰ ਸਾਰੇ ਸਿੰਘਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਰਾਜੀਵ ਲੌਂਗੋਵਾਲ ਸਮਝੌਤਾ ਕਰ ਲਿਆ। ਜਿਹੜਾ ਰਾਜੀਵ ਲੌਂਗੋਵਾਲ ਸਮਝੌਤਾ, ਉਹਦੇ ਵਿੱਚ ਇਸੇ ਅਕਾਲੀ ਦਲ ਨੇ, ਸਰਜੀਤ ਸਿੰਘ ਬਰਨਾਲੇ ਨੇ ਤੇ ਆ ਜਿਹੜਾ ਲੌਂਗੋਵਾਲ ਆ, ਇਹਨਾਂ ਨੇ ਬਹਿ ਕੇ ਉਸੇ ਇੰਦਰਾ ਦੇ ਪੁੱਤ ਰਾਜੀਵ ਗਾਂਧੀ ਨਾਲ ਸਮਝੌਤਾ ਕਰ ਲਿਆ, ਜਿਹਦੇ ਖਿਲਾਫ ਪਿਛਲੇ 3-4 ਸਾਲ ਤੋਂ ਲੜਦੇ ਰਹੇ ਸੀ। ਉਹ ਜੇ ਪੰਜਾਬ ਦੇ ਪਾਣੀ ਲੁੱਟੇ ਜਾਣੇ ਬਿਲਕੁਲ ਠੀਕ ਸੀਗੇ, ਫਿਰ 1982 ਤੋਂ ਧਰਮ ਯੁੱਧ ਮੋਰਚਾ ਕਾਹਤੋਂ ਲਾਇਆ, ਕਪੂਰੀ ਨਹਿਰ ਦਾ ਮੋਰਚਾ ਕਾਹਤੋਂ ਲਾਇਆ? ਤੇ ਜੇਕਰ ਪੰਜਾਬ ਦੇ ਪਾਣੀ ਤੁਸੀਂ ਫਿਰ ਰਾਜੀਵ ਲੌਂਗੋਵਾਲ ਸਮਝੌਤੇ 'ਚ ਮੰਨਣੇ ਹੀ ਸੀ ਤਾਂ ਪੰਜਾਬ ਦੇ ਪੁੱਤਾਂ ਨੂੰ ਬਲਦੀ ਦੇ ਬੂਥੇ 'ਚ ਕਿਉਂ ਦਿੱਤਾ? ਇਹਦਾ ਮਤਲਬ ਤੁਹਾਡਾ ਜਿਹੜਾ ਸੀ ਆ ਡਬਲ ਚਿਹਰਾ ਸੀ, ਦੋਗਲਾਪਣ ਸੀ। ਸੋ ਰਾਜੀਵ ਲੌਂਗੋਵਾਲ ਸਮਝੌਤੇ ਰਾਹੀਂ ਪੰਜਾਬ ਦੇ ਦਰਿਆਈ ਪਾਣੀ ਲੁੱਟੇ ਜਾਣ ਦਾ ਪੱਕਾ ਜੁਗਾੜ ਜਿਹੜਾ ਸੀਗਾ ਉਹ ਕਰ ਦਿੱਤਾ ਕਿ ਪੰਜਾਬ ਜਿਹੜਾ ਹੈ ਸਤਲੁਜ ਜਮਨਾ ਲਿੰਕ ਨਹਿਰ ਉਹਦੀ ਸਾਰੀ 1986 ਦੀ 15 ਅਗਸਤ ਤੱਕ ਕਰਕੇ ਇਹ ਕੰਮ ਮੁਕੰਮਲ ਕਰ ਦਿਆਂਗੇ। ਤੇ ਇਹ ਜਿਹੜਾ ਕੰਮ ਸੀਗਾ ਪੂਰੇ ਜੋਬਨ ਤੇ ਚੱਲ ਰਿਹਾ ਸੀਗਾ। ਪੰਜਾਬ ਦੇ ਪਾਣੀ ਲੁੱਟੇ ਜਾਣ ਦਾ ਪੂਰਾ ਇੰਤਜ਼ਾਮ ਹੋ ਗਿਆ ਸੀਗਾ, ਨਹਿਰ ਬਣ ਰਹੀ ਸੀ, ਹਰ ਰੋਜ਼ ਮਿਸਤਰੀ ਜਿਹੜੇ ਸੀਗੇ ਉਹ ਲੱਗੇ ਹੋਏ ਸੀਗੇ ਕਿ ਉਹਨਾਂ ਦਿਨਾਂ ਦੇ ਵਿੱਚ ਹੀ ਫਿਰ ਭਾਈ ਗਿਆਨ ਸਿੰਘ ਲੀਲ, ਭਾਈ ਜਰਨੈਲ ਸਿੰਘ ਹਲਵਾਰਾ, ਭਾਈ ਚਰਨਜੀਤ ਸਿੰਘ ਤੇ ਭਾਈ ਗਰਮੇਲ ਸਿੰਘ ਹਲਵਾਰਾ, ਦਰਸ਼ਨ ਨਿਰਮਲ ਸਿੰਘ ਲੀਲ, ਦਰਸ਼ਨ ਸਿੰਘ ਠੁੱਲੀਵਾਲ, ਜਸਵੀਰ ਸਿੰਘ ਠੁੱਲੀਵਾਲ, ਵੀਰ ਇੰਦਰਪਾਲ ਸਿੰਘ ਸਹੌਲੀ, ਇਹ ਸਾਰੇ ਜਿਹੜੇ ਨੌਜਵਾਨ ਸੀਗੇ, ਕੌਮ ਦੀ ਸੱਚੀ ਸੁੱਚੀ ਜਿਹੜੀ ਗੱਲ ਕਰਨ ਵਾਲੇ ਗੁਰਸਿੱਖ ਸੀਗੇ, ਇਹਨਾਂ ਨੇ ਫਿਰ ਸਭ ਤੋਂ ਪਹਿਲਾ ਕੰਮ ਇਹ ਕੀਤਾ ਵੀ 20 ਅਗਸਤ 1985 ਨੂੰ, ਅਜੇ 25 ਦਿਨ ਹੋਏ ਸੀਗੇ ਰਾਜੀਵ ਲੌਂਗੋਵਾਲ ਸਮਝੌਤਾ ਹੋਏ ਨੂੰ, ਪੰਥ ਨਾਲ ਗਦਾਰੀ ਕਰਨ ਦੀ ਸਜ਼ਾ ਜਿਹੜੀ ਸੀਗੀ ਉਹ ਫਿਰ ਦਿੱਤੀ ਤੇ ਲੌਂਗੋਵਾਲ ਨੂੰ ਗਦਾਰੀ ਦੀ ਸਜ਼ਾ ਜਿਹੜੀ ਸੀ ਸ਼ੇਰਪੁਰ ਪਿੰਡ ਦੇ ਵਿੱਚ, ਉਦੋਂ ਫਿਰ ਕਵਿਸ਼ਰ ਗਾਉਂਦੇ ਹੁੰਦੇ ਸੀਗੇ ਬਈ ਸ਼ੇਰਪੁਰੇ ਵਿੱਚ ਮਤਲਬ ਜਿਹੜਾ ਸੀ ਗਿੱਦੜਿਆਣੀ ਪਿੰਡ ਸੀ ਲੌਂਗੋਵਾਲ ਦਾ, ਗਿੱਦੜਿਆਣੀ ਦਾ ਗਿੱਦੜ ਮਾਰਿਆ ਸ਼ੇਰਪੁਰੇ ਵਿੱਚ ਸ਼ੇਰਾਂ ਨੇ। ਤੋਂ ਜਿਹੜਾ ਇਹ ਉਹਨੇ ਦੁਸ਼ਟ ਬੰਦੇ ਨੇ, ਉਹਨੇ ਮਾੜੇ ਬੰਦੇ ਨੇ ਪੰਜਾਬ ਦੇ ਪੁੱਤਾਂ ਨੂੰ ਇੱਕ ਧੋਖਾ ਦਿੱਤਾ ਸੀ, ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਨਾਲ ਗਦਾਰੀ ਕੀਤੀ ਸੀ, ਉਹਦੀ ਜਿਹੜੀ ਸਜ਼ਾ ਜਿਹੜੀ ਸੀਗੀ ਉਹ ਲੌਂਗੋਵਾਲ ਨੂੰ 20 ਅਗਸਤ 1985 ਨੂੰ ਦਿੱਤੀ। ਤੇ ਫਿਰ ਪੰਜਾਬ ਦੇ ਪਾਣੀ ਲੁੱਟੇ ਜਾਣ ਦੇ ਲਈ ਬਰਨਾਲਾ ਜਿਹੜਾ ਸੀਗਾ ਉਹਦੀ ਕੈਪਟਨ ਕਮਲਜੀਤ ਉਦੋਂ ਹੁੰਦਾ ਸੀਗਾ ਇਸ ਮਹਿਕਮੇ ਦਾ, ਇਹਨਾਂ ਨੇ ਜਦੋਂ ਪਾਣੀ ਜਿਹੜੇ ਸੀਗੇ ਉਹ ਲੁੱਟੇ ਜਾਣ ਦੇ ਲਈ ਹਟੇ ਨਹੀਂ, ਇਹ ਸਤਲੁਜ ਜਮਨਾ ਲਿੰਕ ਨਹਿਰ ਜਿਹੜੀ ਸੀ ਉਹ ਅੱਗੇ ਵੱਧਦੀ ਗਈ, ਤਾਂ ਫਿਰ ਪੰਜਾਬ ਦੇ ਜੁਝਾਰੂਆਂ ਦੇ ਕੋਲੇ ਕੋਈ ਰਾਹ ਨਹੀਂ ਸੀ ਬਚਿਆ। ਤੋਂ ਸਤਲੁਜ ਜਮਨਾ ਲਿੰਕ ਨਹਿਰ ਦਾ ਕੰਮ ਜਿਹੜਾ 75% ਇਹ ਬਰਨਾਲਾ ਸਰਕਾਰ ਮੌਕੇ ਪੂਰਾ ਹੋਇਆ। ਤੇ ਉਹ ਫਿਰ ਸਿੱਖ ਜਵਾਨੀ ਜਿਹੜੀ ਸੀਸ ਤਲੀ ਤੇ ਧਰ ਕੇ ਲੜ ਰਹੀ ਸੀ, ਉਹਨਾਂ ਨੇ ਫਿਰ 23 ਜੁਲਾਈ 1990 ਨੂੰ ਇੱਕ ਇਹੋ ਜਿਹਾ ਕੰਮ ਕੀਤਾ ਜਿਹਦੇ ਚ ਭਾਈ ਸੁਖਦੇਵ ਸਿੰਘ ਬੱਬਰ ਤੇ ਭਾਈ ਬਲਵਿੰਦਰ ਸਿੰਘ ਜਟਾਣਾ, ਭਾਈ ਬਲਵੀਰ ਸਿੰਘ ਫੌਜੀ ਮਕਰੋੜ ਵਾਲੇ, ਆਪਣੇ ਜਗਤਾਰ ਸਿੰਘ ਹੋਣੀ, ਹਰਮੀਤ ਸਿੰਘ ਭਾਊਵਾਲ ਹੋਣੀ, ਇਹਨਾਂ ਨੇ ਫਿਰ ਚੰਡੀਗੜ੍ਹ ਦੇ ਵਿੱਚ ਇੱਕ ਇਹੋ ਜਿਹਾ ਕੰਮ ਕੀਤਾ, ਉੱਥੇ ਗੋਲਾਬਾਰੀ ਹੋਈ, ਕੁਝ ਅਫਸਰ ਮਾਰੇ ਗਏ ਤੇ ਸਤਲੁਜ ਜਮਨਾ ਲਿੰਕ ਨਹਿਰ ਦਾ ਕੰਮ ਜਿਹੜਾ ਉਸ ਦਿਨ ਬੰਦ ਹੋਇਆ।
1990 ਦੇ ਜੁਲਾਈ ਮਹੀਨੇ 'ਚ ਦੋ ਖਬਰਾਂ ਇਕੱਠੀਆਂ ਛਪੀਆਂ ਸੀਗੀਆਂ ਕਿ ਚੰਡੀਗੜ੍ਹ ਦੇ ਵਿੱਚ ਸਤਲੁਜ ਜਮਨਾ ਲਿੰਕ ਨਹਿਰ ਦੇ ਦਫ਼ਤਰ ਦੇ ਵਿੱਚ ਗੋਲੀ ਚੱਲੀ ਆ ਤੇ ਉੱਥੇ ਅਫਸਰ ਮਾਰੇ ਨੇ। ਤੇ ਨਾਲ ਦੀ ਨਾਲ ਇਹ ਖਬਰ ਛਪੀ ਸੀ ਕਿ ਸਤਲੁਜ ਜਮਨਾ ਲਿੰਕ ਨਹਿਰ ਦੇ ਨਾਲ ਸੰਬੰਧਿਤ ਜਿੰਨੇ ਵੀ ਅਮਲਾ ਫੈਲਾ, ਜਿੰਨੀ ਉੱਥੇ ਲੇਬਰ ਕੰਮ ਕਰਦੀ ਆ, ਵੀ ਉਹ ਉੱਥੋਂ ਤੁਰ ਪਈ ਆ। ਉਸ ਦਿਨ ਤੋਂ ਬਾਅਦ ਅੱਜ ਤੱਕ ਇੱਟ ਨਹੀਂ ਲੱਗਣ ਦਿੱਤੀ ਸਿੰਘਾਂ ਸ਼ੇਰਾਂ ਨੇ। ਇਹ ਖਾੜਕੂ ਸਿੰਘਾਂ ਦੀ ਕੁਰਬਾਨੀ ਆ, ਉਹਨਾਂ ਖਾਲਿਸਤਾਨੀ ਯੋਧਿਆਂ ਦੀ ਕੁਰਬਾਨੀ ਆ ਕਿ ਪੰਜਾਬ ਦੇ ਵਿੱਚ ਉਹ ਸਤਲੁਜ ਜਮਨਾ ਲਿੰਕ ਨਹਿਰ ਬਣਨੀ ਬੰਦ ਹੋਈ ਆ 1990 ਤੋਂ। ਨਹੀਂ ਤਾਂ ਇਹਨਾਂ ਅਕਾਲੀਆਂ ਨੇ, ਇਹਨਾਂ ਕਾਂਗਰਸੀਆਂ ਨੇ ਪੰਜਾਬ ਦੇ ਪਾਣੀ ਲੁੱਟੇ ਜਾਣ ਦਾ ਪੱਕਾ ਜੁਗਾੜ ਬਣਾਇਆ ਹੋਇਆ। ਤੇ ਹੁਣ ਇਹ ਮਸਲਾ ਜਿਹੜਾ ਹੈਗਾ ਅਦਾਲਤ ਵਿੱਚ ਗਿਆ ਹੋਇਆ, ਕਿਉਂਕਿ ਅਦਾਲਤ ਦੇ ਵਿੱਚ ਪੰਜਾਬ ਦੇ ਉਲਟੀ ਫੈਸਲਾ ਹੋਣਾ, ਕਿਉਂਕਿ ਦਿੱਲੀ ਵਾਲੇ ਸਾਰੇ ਭਾਰਤ ਦੇ ਲੋਕ ਜਿਹੜੇ ਨੇ ਉਹ ਪੰਜਾਬ ਦੇ ਪਾਣੀ ਲੁੱਟੇ ਜਾਣ ਦੇ ਹੱਕ ਵਿੱਚ ਨੇ। ਪੰਜਾਬ ਦੇ ਪਾਣੀ ਲੁੱਟਣ ਦਾ ਪੱਕਾ ਜੁਗਾੜ ਜਿਹੜਾ ਬਣਾਉਣ ਵਾਲੀਆਂ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਤਾਕਤਾਂ ਨੇ, ਧਿਰਾਂ ਨੇ, ਧੜੇ ਨੇ, ਵਿਅਕਤੀ ਨੇ, ਉਹਨਾਂ ਦੇ ਸਾਹਮਣੇ ਇਸ ਟਾਈਮ ਸਾਰੇ ਪੰਜਾਬ ਦੇ ਵਿੱਚੋਂ ਕੋਈ ਦਿਖ ਨਹੀਂ ਰਿਹਾ ਜਿਹੜਾ ਆਕੜ ਕੇ ਖੜ ਸਕੇ। ਜਿੰਨੇ ਪੰਜਾਬ ਦੇ ਇਹ ਸਿਆਸੀ ਭਲਵਾਨ ਨੇ, ਚਾਹੇ ਉਹ ਅਕਾਲੀ ਦਲ ਨਾਲ ਨੇ, ਚਾਹੇ ਉਹ ਕਾਂਗਰਸ ਨਾਲ ਨੇ, ਉਹ ਇੱਕ ਦੂਜੇ ਨੂੰ ਫਸਾਉਣ ਦੇ ਲਈ, ਇੱਕ ਦੂਜੇ ਦਾ ਸਿਆਸੀ ਨੁਕਸਾਨ ਕਰਨ ਦੇ ਲਈ ਬਿਆਨਬਾਜ਼ੀ ਤਾਂ ਕਰ ਸਕਦੇ ਆ, ਪਰ ਜਿੱਦਣ ਆਈ ਤੇ ਆ ਗਿਆ ਦਿੱਲੀ ਦਰਬਾਰ ਕਿ ਪਾਣੀ ਤਾਂ ਅਸੀਂ ਲੈਣਾ ਹੀ ਲੈਣਾ। ਸੋ ਚਾਹੇ ਪੰਜਾਬ ਦੇ ਪੁੱਤਾਂ ਨੇ ਪਿਛਲੇ ਸਮਿਆਂ ਦੇ ਵਿੱਚ ਬੇਅੰਤ ਕੁਰਬਾਨੀਆਂ ਦਿੱਤੀਆਂ, ਪੰਜਾਬ ਦੇ ਵਿੱਚ ਮਣਾ ਮੂੰਹ ਲਹੂ ਡੁੱਲਿਆ, ਪਰ ਅੱਜ ਵੀ ਦਿੱਲੀ ਵਾਲੇ ਇਹ ਕਰਕੇ ਦਿਖਾਉਣ ਚਾ ਕਿ ਤੁਸੀਂ ਪੰਜਾਬ ਦੇ ਪੁੱਤੋ, ਤੁਸੀਂ ਸਿੱਖ ਜੁਝਾਰੂਓ, ਤੁਸੀਂ ਇਹ ਗੱਲ ਕਹਿੰਦੇ ਰਹੇ ਹੋ, ਤੁਸੀਂ ਇਸ ਗੱਲ ਤੇ ਅੜ ਕੇ ਲੜਾਈ ਲੜੀ ਆ ਕਿ ਅਸੀਂ ਪੰਜਾਬ ਦੇ ਪਾਣੀ ਨਹੀਂ ਲੁੱਟਣ ਜਾਣ ਦੇਣੇ ਤੁਹਾਨੂੰ, ਤੇ ਆਹ ਦੇਖੋ ਅਸੀਂ ਪੰਜਾਬ ਜਿਹੜਾ ਹੈਗਾ ਪਾਣੀ ਤੋਂ ਰਹਿਤ ਕਰ ਦਿੱਤਾ। ਦੂਸਰਾ ਜਿਹੜਾ ਮਸਲਾ ਪੰਜਾਬ ਦੇ ਦਰਿਆਈ ਪਾਣੀਆਂ ਦੇ ਨਾਲ ਪੰਜਾਬ ਦੇ ਜ਼ਮੀਨ ਹੇਠਲੇ ਪਾਣੀਆਂ ਦੀ ਸਮੱਸਿਆ ਕਿ ਉਹ ਇੰਨੇ ਜ਼ਹਿਰੀਲੇ ਕਰ ਦਿੱਤੇ ਗਏ ਨੇ ਕਿ ਅੱਜ ਪੰਜਾਬ ਜਿਹੜਾ ਹੈਗਾ ਬੇਤਹਾਸ਼ਾ ਗੰਦੀਆਂ ਭੈੜੀਆਂ ਭੱਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਰਹਿ ਗਿਆ। ਤੀਸਰੇ ਪਾਸੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਦਰਖਤ ਬੜਬੜੀਆ ਹੋ ਗਿਆ, ਝੋਨਾ ਲੱਗਣ ਲੱਗ ਗਿਆ, ਤੇ ਇੱਥੇ ਬਾਰਿਸ਼ ਜਿਹੜੀ ਮੀਂਹ ਜਿਹੜੀ ਸੀਗੀ ਉਹ ਵੀ ਪੈਣੋਂ ਹਟ ਗਏ। ਅੱਜ ਇਸ ਖਿੱਤੇ ਦੇ ਵਿੱਚ ਇੰਨੀ ਜ਼ਿਆਦਾ ਤਪਸ਼ ਪੈਂਦੀ ਆ, ਇੰਨੀ ਜ਼ਿਆਦਾ ਧੁੱਪ ਪੈਂਦੀ ਆ ਕਿ ਪੰਜਾਬ ਦੇ ਵਿੱਚ ਬੰਜਰ ਬਣਦਾ ਜਾ ਰਿਹਾ ਪੰਜਾਬ। ਔਰ ਇੱਥੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਪਾਣੀ ਮੁੱਲ ਲੈ ਕੇ ਪੀ ਰਹੇ ਨੇ। ਜਿਹੜਾ ਪੰਜਾਬ ਪਾਣੀਆਂ ਦੇ ਸਿਰ ਦੇ ਉੱਤੇ ਹੀ ਜਾਉਂਦਾ ਸੀ, ਜਿਹਦੀ ਚੜ੍ਹਤ, ਜਿਹਦੀ ਬੱਲੇ ਬੱਲੇ ਦੁਨੀਆ ਦੇ ਵਿੱਚ ਪਾਣੀਆਂ ਦੇ ਸਿਰ ਤੇ ਸੀ, ਉਹ ਪੰਜਾਬ ਅੱਜ ਬੰਜਰ ਬਣ ਗਿਆ। ਔਰ ਉਹਨੂੰ ਬੰਜਰ ਬਣਾਉਣ ਵਾਲੇ ਸਾਰੇ ਇਹ ਸਿਆਸਤਦਾਨ ਆਪਸ ਵਿੱਚ ਹੀ ਘਿਓ ਖਿਚੜੀ ਨੇ। ਤੇ ਹਰਿਆਣੇ, ਰਾਜਸਥਾਨ ਤੇ ਹੋਰ ਖਿੱਤਿਆਂ ਦੇ ਲੋਕ ਜਿਨ੍ਹਾਂ ਨੂੰ ਪਾਣੀ ਲੁੱਟ ਕੇ ਦਿੱਤਾ ਜਾ ਰਿਹਾ, ਉਹ ਮੌਜਾਂ ਕਰ ਰਹੇ ਨੇ। ਮੈਂ ਪਿਛਲੇ ਦਿਨ ਕਸ਼ਮੀਰ ਗਿਆ ਸੀ, ਉਹਨਾਂ ਜਿੱਥੇ ਉੱਥੇ ਠੰਡੇ ਨਿਰਮਲ ਜਲ ਦੀਆਂ ਪਾਣੀ ਦੀਆਂ ਉੱਥੇ ਲਹਿਰਾਂ ਦੇਖੀਆਂ, ਤੇ ਉਹਨਾਂ ਪਾਣੀਆਂ ਦੀ ਨਿਰਮਲਤਾ ਨੂੰ ਦੇਖ ਕੇ ਮੈਨੂੰ ਉਹ ਦਿਨ ਚੇਤੇ ਆਏ ਜਦੋਂ ਅਸੀਂ ਪੰਜਾਬ ਦੀ ਧਰਤੀ ਉੱਤੇ ਉਹੋ ਜਿਹੇ ਨਿਰਮਲ ਪਾਣੀ ਦੇ ਲਹਿਰਾਂ ਦੇਖਦੇ ਰਹੇ ਹਾਂ। ਪਰ ਪੰਜਾਬ ਨੂੰ ਪਿਛਲੇ 40-50 ਸਾਲਾਂ 'ਚ ਉਦੋਂ ਲੋਕਾਂ ਨੂੰ, ਜਦੋਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ ਕਹਿੰਦੇ ਹੁੰਦੇ ਸੀਗੇ ਕਿ ਉਹ ਭਾਈ ਤੁਹਾਨੂੰ ਘਸਿਆਰਾ ਬਣਾ ਕੇ ਮਾਰਨਾ ਚਾਹੁੰਦੇ ਆ, ਉਦੋਂ ਸਾਡਾ ਪੰਜਾਬ ਦੇ ਬਹੁਤ ਸਾਰੇ ਜਿਹੜੇ ਆਪਦੇ ਆਪ ਨੂੰ ਬਾਹਲੇ ਸਿਆਣੇ ਸਮਝਦੇ ਸੀ, ਉਹ ਹੈਡ ਕਰਕੇ ਦੰਦੀਆਂ ਕੱਢਦੇ ਹੁੰਦੇ ਸੀ ਤੇ ਸੰਤਾਂ ਦਾ ਮਜ਼ਾਕ ਉਡਾਉਂਦੇ ਹੁੰਦੇ ਸੀ। ਤੇ ਉਦੋਂ ਲੋਕ ਕਹਿੰਦੇ ਸੀਗੇ ਵੀ ਨਹੀਂ ਜੀ ਇੰਨਾ ਪਾਣੀ ਆ, ਪੰਜਾਬ ਨੂੰ ਕੀ ਫਰਕ ਪੈਂਦਾ। ਪਰ ਅੱਜ ਪੰਜਾਬ ਦੇ ਪਾਣੀਆਂ ਦੀ ਸਮੱਸਿਆ ਸਿਖਰ ਤੇ ਜਾ ਚੁੱਕੀ ਆ। ਪੰਜਾਬ ਜਿਹੜਾ ਹੈਗਾ ਬਿਲਕੁਲ ਬੰਜਰ ਬਣ ਚੁੱਕਿਆ ਵਾ। ਤੇ ਆਉਣ ਵਾਲੇ 15-20 ਸਾਲਾਂ ਦੀ ਗੱਲ ਨਹੀਂ, 5-4 ਸਾਲਾਂ ਦੇ ਵਿੱਚ ਹੀ, ਕਿਉਂਕਿ ਆਹ ਖਬਰਾਂ ਤਾਂ ਮਾਲਵੇ ਦੇ ਵਿੱਚੋਂ ਆਉਣ ਹੀ ਲੱਗੀਆਂ। 2-4 ਦਿਨ ਤੋਂ ਸੋਸ਼ਲ ਮੀਡੀਆ ਤੇ ਖਬਰ ਆ ਰਹੀ ਹੈ ਵੀ 10 ਰੁਪਏ ਦਾ ਪਾਣੀ ਦਾ ਭਰਿਆ ਹੋਇਆ ਘੜਾ, ਸਿਰਫ ਤੁਸੀਂ ਆਪਦੇ ਭਾਂਡੇ 'ਚ ਪਵਾਉਣ ਲਈ 10 ਰੁਪਏ ਦਾ ਘੜਾ ਤਾਂ ਵਿਕਣਾ ਸ਼ੁਰੂ ਹੋ ਗਿਆ। ਇਹ 10 ਦਾ ਅੱਜ ਵਿਕਦਾ, ਤੇ ਉਹ ਵੀ ਟਾਈਮ ਆਊ ਜਦੋਂ 100 ਦਾ ਵਿਕੂਗਾ, ਫਿਰ 1000 ਦਾ ਆਊਗਾ। ਅਗਲੇ ਯੁੱਧ ਵਾ ਜਿਹੜੇ ਉਹ ਤੇਲ ਲਈ ਨਹੀਂ ਹੋਣੇ, ਅਗਲੇ ਯੁੱਧ ਜਿਹੜੇ ਆ ਸੰਸਾਰ ਵਿੱਚ ਉਹ ਪਾਣੀਆਂ ਲਈ ਹੋਣੇ ਆ। ਤੇ ਸਭ ਤੋਂ ਘਾਟੇ ਵਾਲੀ ਸਥਿਤੀ ਵਿੱਚ ਅਸੀਂ ਪਾਣੀਆਂ ਵਾਲੇ ਜਿਹੜੇ ਸੀਗੇ ਲੋਕ, ਉਹ ਪੰਜਾਬ ਦੇ ਪੁੱਤ ਜਿਹੜੇ ਆ ਅਸੀਂ ਰਵਾਂਗੇ। ਸੋ ਇਸ ਮਸਲੇ ਦੇ ਉੱਤੇ ਸਾਰੀ ਦੁਨੀਆ ਦੇ ਵਿੱਚ ਹਾਲ ਦਹਾਈ ਪਾਉਣ ਦੀ ਲੋੜ ਆ, ਕਿਉਂਕਿ ਜਿਹੜਾ ਦਿੱਲੀ ਬੈਠਾ ਬ੍ਰਾਹਮਣ ਆ, ਹਿੰਦੂ ਸਾਮਰਾਜ ਆ, ਉਹਨੇ ਨਿਸ਼ਚਾ ਕਰ ਲਿਆ ਹੈਗਾ ਕਿ ਪਾਣੀਆਂ ਨੂੰ ਇੰਟਰਲਿੰਕ ਕਰ ਦਿਆਂਗੇ ਜੀ, ਦਰਿਆਵਾਂ ਨੂੰ ਜੋੜ ਦਿਆਂਗੇ ਜੀ, ਤੇ ਪੰਜਾਬ ਦੇ ਭਾਈ ਪੱਲੇ ਕੁਛ ਨਹੀਂ ਪੈਣਾ, ਪੰਜਾਬ ਨੂੰ ਉਹ ਮਾਰ ਦੇਣਗੇ। ਸੋ ਪੰਜਾਬ ਦੀ ਜਿਹੜੀ ਘੇਰਾਬੰਦੀ ਹੋ ਰਹੀ ਆ, ਇਹਦੇ ਲਈ ਆਓ ਸਾਰੇ ਰਲ ਮਿਲ ਕੇ ਕੋਈ ਰਾਹ ਲੱਭੀਏ ਤਾਂ ਕਿ ਪੰਜਾਬ ਦੇ ਹੱਕਾਂ ਲਈ ਲੜਨ ਵਾਲੀ ਨਵੀਂ ਲੀਡਰਸ਼ਿਪ ਸਾਹਮਣੇ ਆ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।